ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਆਪ ਸਭ ਦਾ ਅਸੀਂ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਝ ਅਹਿਮ ਖਬਰਾਂ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਮੇਰੇ ਨਾਲ ਅੱਜ ਦੇ ਸਵੇਰ ਦੇ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜਕਰਮਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਖਬਰ 'ਤੇ ਨਜ਼ਰ ਨੂੰ ਸਪਾਂਸਰ ਕੀਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਤਾਰਾ ਸਿੰਘ ਕਲੋਵਿਸ ਤੋਂ, ਸਰਬਜੀਤ ਸਿੰਘ ਬਾਸੀ ਅਟਵਾਟਰ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਗੱਲਬਾਤ ਦਾ ਮਿੰਟੂ ਜੀ ਜਿਹੜਾ ਸ਼ੁਰੂਆਤ ਕਰਦੇ ਹਾਂ, ਏਅਰ ਇੰਡੀਆ ਦੇ ਕਰਮਚਾਰੀ ਨੂੰ ਜਿਹੜੇ ਸ਼ਿਵ ਸੈਨਾ ਵਾਲੇ ਬੰਦੇ ਨੇ ਕਦੀ ਕਟਾਪਾ ਚਾੜਿਆ ਸੀ, ਉਸ ਦੇ ਉੱਤੇ ਕਹਿੰਦੇ ਕਾਫੀ ਹਾਈ ਵੋਲਟੇਜ ਡਰਾਮਾ ਚੱਲਿਆ ਅੱਜ। ਜਦੋਂ ਡੈਮੋਕ੍ਰੇਸੀ ਡਰਾਮਾ ਕ੍ਰੇਸੀ ਬਣ ਜਾਵੇ ਉਦੋਂ ਫਿਰ ਡੇਲੀ ਸੋਪ ਚੱਲਦੇ ਰਹਿੰਦੇ ਆ। ਉਸ ਤਰ੍ਹਾਂ ਅੱਜ ਦੇ ਜਿਹੜੇ ਡੇਲੀ ਸੋਪ ਦੇ ਕਿਰਦਾਰ ਸਨ ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਕਿਰਦਾਰ ਇਹੋ ਹੀ ਸੀ। ਰਵਿੰਦਰ ਗਾਇਕਵਾੜ ਜੀ ਦਾ ਨਾਮ ਆ ਔਰ ਇਹਨੂੰ ਹੁਣ ਖਿਤਾਬ ਦਿੱਤਾ ਗਿਆ ਚੱਪਲ ਮਾਰਦਾ। ਉਹਦਾ ਚੱਪਲ ਚੋਰ ਸਾਡੇ ਇੱਥੇ ਸੁਣੀਦੇ ਸੀਗੇ ਪਰ ਇਹ ਚੱਪਲ ਮਾਰਦਾ ਖਿਤਾਬ ਲੈ ਕੇ ਗਿਆ ਜੀ। ਅੱਜ ਇਹ ਡਰਾਮਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਰਵਿੰਦਰ ਗਾਇਕਵਾੜ ਨੂੰ ਲੋਕ ਸਭਾ ਦੇ ਵਿੱਚ ਬੋਲਣ ਦਾ ਮੌਕਾ ਮਿਲਿਆ। ਇਹ ਬੋਲਿਆ, ਸਾਰਾ ਕੁਛ ਇਹ ਸਕ੍ਰਿਪਟਡ ਲੈ ਕੇ ਆਇਆ ਸੀਗਾ। ਉਸ ਤਰ੍ਹਾਂ ਜਦੋਂ ਕੈਮਰੇ ਦੇ ਸਾਹਮਣੇ ਬੋਲਿਆ ਸੀ ਤੇ ਇਹ ਬੋਲਿਆ ਸੀ ਕਿ ਮੈਂ ਇੱਕ ਨਹੀਂ ਦੋ ਨਹੀਂ ਗਿਣ ਕੇ 25 ਜੁੱਤੀਆਂ ਮਾਰੀਆਂ ਉਹਦੇ ਸਿਰ 'ਚ। ਪਰ ਅੱਜ ਬਿਨਾਂ ਕੁਛ ਲਿਖੇ ਪੜ੍ਹੇ ਤੋਂ ਨਹੀਂ ਬੋਲਿਆ, ਬਲਕਿ ਸਕ੍ਰਿਪਟ ਲੈ ਕੇ ਆਇਆ ਸੀ। ਇੱਕ ਇੱਕ ਅੱਖਰ ਵੇਖ ਕੇ ਪੜ੍ਹਿਆ ਕਾਗਜ਼ ਤੋਂ ਤੇ ਭੋਲਾ ਜਿਹਾ ਬਣ ਕੇ ਕਹਿੰਦਾ ਮੇਰਾ ਗੁਨਾਹ ਤੇ ਦੱਸੋ, ਮੇਰੀ ਗਲਤੀ ਕੀ ਸੀ, ਮੈਨੂੰ ਸਜ਼ਾ ਕਾਹਤੋਂ ਦਿੱਤੀ ਜਾ ਰਹੀ ਹੈ। ਤੇ ਸੋਸ਼ਲ ਮੀਡੀਆ ਤੇ ਲੋਕ ਕਮੈਂਟ ਕਰਦੇ ਪਏ ਸਨ ਕਿ ਕੋਈ ਉੱਥੇ ਸਿਆਣਾ ਬੰਦਾ ਹੁੰਦਾ ਸੈਂਡਲ ਲਾ ਕੇ AK ਦਾ 25 ਤੱਕ ਪੜਾ ਪੜ੍ਹ ਦਿੰਦਾ ਤੇ ਮੁੜ ਕੇ ਦੱਸ ਦਿੰਦਾ ਇੰਨੀ ਕੁ ਤੇਰੀ ਗਲਤੀ ਸੀ, ਹੋਰ ਕੋਈ ਗਲਤੀ ਨਹੀਂ ਸੀ। ਉੱਥੇ ਇਹ ਬੋਲਿਆ, ਆਪਣਾ ਨੇ ਸਪਸ਼ਟੀਕਰਨ ਦਿੱਤਾ ਜੋ ਇਹਦਾ ਅਧਿਕਾਰ ਸੀ। ਉਸ ਤੋਂ ਬਾਅਦ ਉੱਥੇ ਸ਼ਹਿਰੀ ਹਵਾਬਾਜੀ ਮੰਤਰੀ ਹੈ ਜਿਹੜਾ ਸਾਡਾ ਇੱਥੋਂ ਦਾ ਅਸ਼ੋਕ ਗਜਪਤੀ ਰਾਜੂ, ਉਹ ਬੋਲਿਆ। ਉਹ TDP ਦੇ ਕੋਟੇ ਚੋਂ ਕੇਂਦਰੀ ਮੰਤਰੀ ਆ। ਉਹ ਬੋਲਿਆ, ਉਹਨੇ ਬੜੀ ਸਿਆਣੀ ਗੱਲ ਕੀਤੀ, ਬੜੀ ਨਾਪੀ ਤੁਲੀ ਗੱਲ ਕੀਤੀ। ਉਹਨੇ ਆਖਿਆ ਕਿ ਦੇਖੋ ਤੁਸੀਂ ਮੈਂਬਰ ਪਾਰਲੀਮੈਂਟ ਬੇਸ਼ੱਕ ਹੋ ਪਰ ਜੇ ਤੁਸੀਂ ਇੱਕ ਜਹਾਜ਼ ਦੇ ਵਿੱਚ ਸਵਾਰ ਹੁੰਦੇ ਹੋ, ਮੈਂਬਰ ਪਾਰਲੀਮੈਂਟ ਤੋਂ ਪਹਿਲਾਂ ਤੁਸੀਂ ਇੱਕ ਯਾਤਰੂ ਹੋ ਔਰ ਯਾਤਰੂ ਨੂੰ ਨੇਮ ਕਾਇਦੇ ਆ ਜਿਹੜੇ ਉਹ ਫੋਲੋ ਕਰਨੇ ਪੈਂਦੇ ਆ ਤੇ ਨੇਮ ਕਾਇਦਿਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਕਾਨੂੰਨ ਆਪਣੇ ਪੱਧਰ ਤੇ ਆਪਣੇ ਤਰੀਕੇ ਨਾਲ ਕੰਮ ਕਰੇਗਾ। ਉਹਦੀ ਇੰਨੀ ਗੱਲ ਕਹਿਣ ਦੀ ਦੇਰ ਸੀ, ਇਹਦੇ ਜਿਹੜੇ ਉੱਥੇ 10-15 ਬੈਠੇ ਸਨ ਟੁੱਟ ਪਏ ਔਰ ਇਸ ਤਰ੍ਹਾਂ ਜਿਵੇਂ ਧਾੜ ਟੁੱਟਦੀ ਹੈ ਧਾੜਵੀਆਂ ਦੀ, ਇਸ ਤਰ੍ਹਾਂ ਇਹਨਾਂ ਦਾ ਇੱਕ ਮੰਤਰੀ ਉਲਰਿਆ ਅਸ਼ੋਕ ਗਜਪਤੀ ਰਾਜੂ ਵੱਲ ਟੁੱਟ ਕੇ ਪਿਆ। ਉਹਦੇ ਵਿੱਚ ਰਾਜਨਾਥ ਸਿੰਘ ਹੋਰੀ ਸੀਗੇ, ਸਿਮਰਤੀ ਇਰਾਨੀ ਸੀਗੀ, ਉਹ ਭੱਜ ਕੇ ਵਿੱਚ ਪਏ ਤੇ ਥੋੜਾ ਜਿਹਾ ਬਚਾਅ ਹੋ ਗਿਆ। ਪਤਾ ਨਹੀਂ ਹੋਰ ਵੀ ਕੁਛ ਕਰ ਦਿੰਦੇ। ਨਾਲ ਉਹਨਾਂ ਨੇ ਫਿਰ ਧਮਕੀ ਦਿੱਤੀ। ਉਹਨੇ ਆਖਿਆ ਕਿ ਕੱਲ ਤੋਂ ਫਿਰ ਏਅਰ ਇੰਡੀਆ ਦੀ ਫਲਾਈਟ ਕੋਈ ਸਾਨੂੰ ਉੱਥੇ ਬੰਬੇ ਤੋਂ ਉਡਾ ਕੇ ਵਿਖਾਇਓ, ਫਿਰ ਤੁਹਾਨੂੰ ਦੱਸਾਂਗੇ। ਧਮਕੀ ਦੇ ਦਿੱਤੀ। ਉਸ ਤੋਂ ਬਾਅਦ ਇਹ ਬਾਹਰ ਆ ਕੇ ਇਹਨਾਂ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ। ਇਹਨਾਂ ਦਾ ਜਿਹੜਾ ਆਗੂ ਆ ਸੰਜੇ ਰਾਉਤ, ਉਹ ਇੱਥੋਂ ਤੱਕ ਬੋਲ ਪਿਆ, ਕਹਿੰਦਾ ਏਅਰ ਇੰਡੀਆ ਦੀ ਔਕਾਤ ਕੀ ਆ, ਜਿਹੜਾ ਇਹਨਾਂ ਦਾ CMD ਆ ਉਹਦੀ ਔਕਾਤ ਕੀ ਆ। ਏਅਰ ਇੰਡੀਆ ਦੀ ਜਿਹੜੀ ਏਅਰਲਾਈਨਸ ਆ, ਇਹਨਾਂ ਦੀਆਂ ਜਿਹੜੀਆਂ ਹੋਰ ਫਲਾਈਟਾਂ ਨੇ ਏਅਰਲਾਈਨਸ ਦੀਆਂ, ਉਹਨਾਂ ਦੇ ਵਿੱਚ ਦਾਊਦ ਇਬਰਾਹਿਮ ਦਾ ਪੈਸਾ ਲੱਗਾ ਹੋਇਆ। ਜਾਂਚ ਪੜਤਾਲ ਕਰੋ, ਇਹਨਾਂ ਦੀ ਕੀ ਔਕਾਤ ਹੈ ਸਾਡੇ ਅੱਗੇ। ਔਰ ਕਹਿੰਦਾ ਕਿ ਮੈਂ ਨਹੀਂ, ਇਹ ਸਮਝ ਲਓ ਉਧਵ ਠਾਕਰੇ ਬੋਲਦਾ ਪਿਆ ਜੇ 10 ਤਰੀਕ ਤੱਕ ਇਹ ਮਸਲਾ ਨਾ ਨਜਿੱਠਿਆ। ਉਹਦੇ ਕਹਿਣ ਦਾ ਭਾਵ ਸੀ ਕਿ ਰਵਿੰਦਰ ਗਾਇਕਵਾੜ ਤੇ ਜੇ ਇਹ ਪਾਬੰਦੀ ਨਾ ਚੁੱਕੀ ਗਈ, ਜੋ ਲੱਗੀ ਗਈ ਨਾਫੀਜ਼ ਕੀਤੀ ਗਈ ਹੈ ਜੇ ਏਅਰਲਾਈਨਸ ਵੱਲੋਂ ਕਿ ਇਹਨੂੰ ਫਲਾਈਟ ਕਿਸੇ 'ਚ ਚੜ੍ਹਨ ਨਹੀਂ ਦੇਣਾ, ਉਹ ਕਹਿੰਦਾ ਜੇ ਇਹ ਪਾਬੰਦੀ ਨਾ ਚੁੱਕੀ ਗਈ ਤੇ ਅਸੀਂ NDA ਦੀ ਮੀਟਿੰਗ 'ਚ ਨਹੀਂ ਆਉਣਾ, ਜਾਂ ਜੋ ਕਰਨਾ ਕਰ ਲਓ। ਧਮਕੀ ਦੇ ਦਿੱਤੀ। ਫਿਰ ਬਾਅਦ ਦੇ ਵਿੱਚ ਰੌਲਾ ਪੈ ਗਿਆ ਬਹੁਤ ਜ਼ਿਆਦਾ। ਸੂਤਰਾਂ ਤੋਂ ਇਹ ਖਬਰ ਪ੍ਰਾਪਤ ਹੋਈ ਕਿ ਇਹਨਾਂ ਦਾ ਆਪਸੀ ਸਮਝੌਤਾ ਵੀ ਹੋਇਆ। ਭਾਰਤੀ ਜਨਤਾ ਪਾਰਟੀ ਥੋੜੀ ਜਿਹੀ ਬੈਕਫੁੱਟ ਤੇ ਚਲੇ ਗਈ ਆ ਤੇ ਇਹ ਪਾਬੰਦੀ ਹਟਾਉਣ ਲਈ ਰਜਾਮੰਦ ਹੋਇਆ। ਪਰ ਜਿਵੇਂ ਇਹ ਖਬਰ ਬਾਹਰ ਆਈ, ਰਾਜਕਰਮਵੀਰ ਸਿੰਘ ਜੀ, ਅੰਦਰੂਨੀ ਸੂਤਰ ਇਹ ਗੱਲ ਦੱਸਦੇ ਆ ਕਿ ਇੰਡੀਅਨ ਏਅਰਲਾਈਨਸ ਦੇ ਮੁਲਾਜ਼ਮ ਹੈ ਜਿਹੜੇ ਉਹ ਫੁੱਟ ਪਏ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਦਬਾਅ ਦੇ ਵਿੱਚ ਆ ਕੇ
ਸਾਡੇ ਕਰਮਚਾਰੀ ਨੂੰ, ਬਜ਼ੁਰਗ ਕਰਮਚਾਰੀ ਨੂੰ ਛਿੱਤਰ ਪਵਾ ਕੇ ਤੁਸੀਂ ਇਹੋ ਜਿਹਾ ਕੰਮ ਕੀਤਾ, ਅਸੀਂ ਸੜਕਾਂ ਤੇ ਉਤਰਾਵਾਂਗੇ। ਫਿਰ ਇਹ ਖਬਰ ਆ ਗਈ ਕਿ 에ਅਰ ਇੰਡੀਆ ਇਹ ਬੈਨ ਨਹੀਂ ਉਠਾਏਗੀ, ਇਹ ਬੈਨ ਨਹੀਂ ਚੁੱਕੇਗੀ। ਸੋ ਦੇਰ ਸ਼ਾਮ ਤੱਕ ਇਹ ਮਾਮਲਾ ਕਈ ਵਿੰਗ ਵਲਾਮਿਆਂ ਚੋਂ ਗੁਜ਼ਰਦਾ ਹੋਇਆ ਇਸ ਮੁਕਾਮ ਤੇ ਆ ਪਹੁੰਚਿਆ ਕਿ ਜਿਹੜਾ ਅਸ਼ੋਕ ਗਾਇਕਵਾੜ ਸੀਗਾ ਉਹ ਉਸੇ ਤਰ੍ਹਾਂ ਬਲੈਕ ਲਿਸਟ ਰਹਿ ਗਿਆ। ਔਰ ਜਿਹੜਾ ਇਹ ਰੌਲਾ ਰੱਪਾ ਪਿਆ, ਇਹ ਇੱਥੇ ਦੇ ਜਿਹੜੇ ਸਾਡੇ ਸੰਸਦ ਦੇ ਤਾਣੇ ਬਾਣੇ ਆ ਉਹਨਾਂ ਨੂੰ ਹੋਰ ਅੱਜ ਉਲਝਾ ਗਿਆ ਕਿ ਆਖਿਰ ਇੱਥੇ ਹੋ ਕੀ ਰਿਹਾ। ਰਵਿੰਦਰ ਗਾਇਕਵਾੜ ਤੇ ਦੇਖ ਲਓ, ਦਿੱਲੀ ਪੁਲਿਸ ਨੇ 2 FIR ਦਰਜ ਕੀਤੀਆਂ, ਪਰ ਉਹਨੂੰ ਬਕਾਇਦਾ ਸੰਸਦ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ। ਔਰ ਉਹ ਜੇ ਬੋਲਿਆ ਤੇ ਮੁੜ ਕੇ ਸਾਰੇ ਇਕਮੁੱਠ ਹੋ ਕੇ ਕੇਂਦਰੀ ਮੰਤਰੀ ਨੂੰ ਜਾ ਪਏ ਆ। ਉਹ ਸਾਰਾ ਕੁਝ ਵਿਉਂਤਬੰਦ ਤਰੀਕੇ ਨਾਲ ਕੀਤਾ ਗਿਆ ਲੱਗਦਾ, ਕਿਉਂਕਿ ਜਦੋਂ ਭਗਵੰਤ ਮਾਨ ਦਾ ਮਸਲਾ ਸੀ, ਭਗਵੰਤ ਮਾਨ ਨੂੰ ਤੇ ਪਹਿਲੇ ਝਟਕੇ 'ਚ ਹੀ ਨਾ ਝਟਕਾਤਾ। ਔਰ ਰਵਿੰਦਰ ਗਾਇਕਵਾੜ ਜਿਹਦਾ ਕਿ ਉਸੇ ਤਰ੍ਹਾਂ ਦਾ ਲਗਭਗ ਮੇਰੇ ਖਿਆਲ ਦੇ ਨਾਲ ਤੇ ਉਹ ਤੋਂ ਵੀ ਜ਼ਿਆਦਾ ਮਰਿਆਦਾ ਤੋੜਨ ਵਾਲਾ offense ਸੀ, ਤੇ ਉਹਨੂੰ ਲਿਆ ਕੇ ਬਾਇਜ਼ਤ ਉਹਦੇ ਤੋਂ ਸਪਸ਼ਟੀਕਰਨ ਦਵਾਇਆ ਗਿਆ। ਔਰ ਫਿਰ ਸ਼ਹਿਰੀ ਹਵਾਬਾਜ਼ੀ ਮੰਤਰੀ ਦੀ ਹਵਾ ਵੀ ਕੱਢ ਦਿੱਤੀ ਗਈ। ਸੋ ਸਾਰਾ ਕੁਛ ਹੈ ਜਿਹੜਾ ਉਹ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਹੋ ਰਿਹਾ, ਕਿਉਂਕਿ ਸ਼ਹਿਰੀ ਹਵਾਬਾਜ਼ੀ ਮੰਤਰੀ ਹੈ ਜਿਹੜਾ ਉਹ ਇੰਡੀਅਨ 에ਅਰਲਾਈਨਸ ਦੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਪੱਖਦਾਰੀ ਕਰਦਾ ਪਿਆ, ਆਪਣੇ ਮਹਿਕਮੇ ਦੇ ਨਾਲ ਖੜਾ ਨਜ਼ਰ ਆਉਂਦਾ ਹੈ। ਜਿਹੜਾ CMD ਹੈ ਉਹਨਾਂ ਦਾ ਉਹ ਵੀ ਆਪਣੇ ਸਟੈਂਡ ਤੇ ਖੜਾ ਨਜ਼ਰ ਆਉਂਦਾ। ਸੋ ਲੱਗਦਾ ਹੀ ਹੈ ਕਿ ਪ੍ਰੀ ਪਲਾਨ ਸੀ, ਪਰ ਜੋ ਕੁਛ ਹੋਇਆ ਹਾਈ ਵੋਲਟੇਜ ਡਰਾਮਾ ਅੱਜ ਵੱਟੋ ਵੱਟ ਜਿਸ ਤਰੀਕੇ ਨਾਲ ਹੋਇਆ, ਤੇ ਉੱਥੋਂ ਫਿਰ ਰਾਣਾ ਮੁਨੱਵਰ ਹੈ ਜਿਹੜਾ ਉਹ ਸਹੀ ਸਾਬਤ ਹੋਇਆ। ਜਿਵੇਂ ਸੰਸਦ ਦੇ ਬਾਰੇ ਕਿਹਾ ਸੀ ਕਿ ਇਹ ਸੰਸਦ ਹੈ, यहाँ भगवान का भी बस नहीं चलता, जहाँ पीतल ही पीतल हो वहाँ पारस भी नहीं चलता। वाकया पारस ਦੀ ਵੀ ਪੇਸ਼ ਨਹੀਂ ਚੱਲਦੀ, ਕਿਉਂਕਿ ਜਿਸ ਤਰੀਕੇ ਨਾਲ ਅੱਜ ਝੂਠ ਬੋਲਿਆ ਗਿਆ, ਜਿਹੜਾ ਰਵਿੰਦਰ ਗਾਇਕਵਾੜ ਆਪਣੇ ਮੂੰਹ ਇਕਬਾਲ ਕਰਕੇ ਗਿਆ ਸੀ ਆਪਣਾ ਜੁਰਮ ਕਿ ਮੈਂ ਮਾਰਿਆ ਉਸ ਕਰਮਚਾਰੀ ਨੂੰ, ਤੇ ਉਹ ਅੱਜ ਭੋਲਾ ਜਿਹਾ ਬਣ ਕੇ ਕਹਿੰਦਾ ਸੀ ਮੇਰਾ ਗੁਨਾਹ ਕੀ ਆ, ਮੈਨੂੰ ਕਿਸ ਕਸੂਰ ਦੀ ਸਜ਼ਾ ਦਿੱਤੀ ਜਾ ਰਹੀ ਹੈ। ਦੇਖੋ ਝੂਠ ਦੀ ਇੰਤਹਾ ਦੇਖੋ। ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਅਖੌਤੀ ਗਊ ਰਾਖਿਆਂ ਨੇ ਜਿਹੜਾ ਆ ਪਹਿਲੂ ਖਾਨ ਦਾ ਮੁੱਦਾ ਗਲੀ ਤੋਂ ਲੈ ਕੇ ਸੰਸਦ ਤੱਕ ਅੱਜ ਗੂੰਜਿਆ। ਦੇਖੋ ਰਾਜ ਕਰਮਵੀਰ ਸਿੰਘ ਜੀ, ਇਸ ਕਿਸੇ ਦੀਆਂ ਵੀ ਬਹੁਤ ਸਾਰੀਆਂ ਦੁਖਦਾਇਕ ਤਸਵੀਰਾਂ ਸਾਹਮਣੇ ਆਉਂਦੀਆਂ। ਅੱਜ ਬਹੁਤ ਸਾਰੇ ਰਿਪੋਰਟਰਾਂ ਨੇ ਵੱਖੋ ਵੱਖ ਖੋਜਾਂ ਕੀਤੀਆਂ ਆਪਣੇ ਪੱਧਰ ਤੇ, ਜਿਹੜੀ ਖੋਜੀ ਪੱਤਰਕਾਰੀ ਕਰਦੇ ਆ। ਉੱਥੇ ਜਾ ਕੇ ਪਹੁੰਚੇ ਜਿੱਥੋਂ ਇਹ ਗਾਵਾਂ ਖਰੀਦੀਆਂ ਗਈਆਂ ਸਨ, ਉੱਥੋਂ ਇਹ ਤਸਦੀਕ ਹੋ ਗਿਆ ਕਿ ਇਹਨਾਂ ਨੇ ਗਾਵਾਂ ਖਰੀਦੀਆਂ ਸਨ। ਬਕਾਇਦਾ ਨਗਰ ਨਿਗਮ ਤੋਂ ਉੱਥੋਂ ਇਹਨਾਂ ਨੇ ਪਰਚੀ ਕਟਾਈ ਸੀ। ਫਿਰ ਉੱਥੇ ਜਿਹੜੇ ਜੀਪ ਟਰੱਕ ਵਾਲੇ ਸਨ ਉਹਨਾਂ ਨੂੰ ਹਾਇਰ ਕੀਤਾ ਬਕਾਇਦਾ। ਫਿਰ ਉਹਨਾਂ ਨੇ ਉੱਥੇ ਦੱਸ ਕੇ ਕਿ ਅਸੀਂ ਇੱਥੋਂ ਜਿਹੜੀਆਂ ਗਾਵਾਂ ਖਰੀਦ ਕੇ ਇਸ ਮੰਤਵ ਲਈ ਇਸ ਜਗ੍ਹਾ ਤੇ ਲਿਜਾਣੀ ਆ, ਉੱਥੋਂ ਰਵਾਨਗੀ ਪਾਈ। ਔਰ ਉਹ ਜਿਹੜੇ ਬੰਦੇ ਬਚੇ ਆ ਇਸ ਹਮਲੇ 'ਚ ਉਹ ਦੱਸਦੇ ਆ ਕਿ ਜਿਸ ਟਰੱਕ ਤੇ, ਯਾਨੀ ਪਿਕਅਪ ਜੀਪ ਕਹਿ ਦਿੰਦੇ ਆ, ਉਹਦਾ ਉਹਨੂੰ ਛੋਟਾ ਟਰੱਕ ਵੀ ਕਹਿ ਦਿੰਦੇ ਆ, ਜਿਸ ਪਿਕਅਪ ਜੀਪ ਤੇ ਪਹਿਲੂ ਖਾਨ ਗਾਵਾਂ ਲੱਦ ਕੇ ਲਿਜਾ ਰਿਹਾ ਸੀ, ਉਹਨੂੰ ਡਰਾਈਵਰ ਅਰਜਨ ਨਾਂ ਦਾ ਮੁੰਡਾ ਕਰਦਾ ਸੀ। ਕਹਿੰਦੇ ਕਿ ਭੀੜ ਨੇ ਉਹਦਾ ਨਾਂ ਪੁੱਛਿਆ, ਨਾ ਪੁੱਛ ਕੇ ਉਹਨੂੰ ਭਜਾ ਦਿੱਤਾ। ਉਹਦਾ ਨਾਂ ਅਰਜਨ ਸੀ, ਹਿੰਦੂਆਂ ਵਾਲਾ, ਉਹਨੂੰ ਕੁਛ ਨਹੀਂ ਆਖਿਆ। ਪਹਿਲੂ ਖਾਨ ਦੇ 2 ਮੁੰਡੇ ਵੀ ਇਹਦੇ ਨਾਲ ਸਨ। ਇਹ ਵੀ ਅੱਜ ਖੁਲਾਸਾ ਹੋਇਆ, ਪੱਤਰਕਾਰਾਂ ਨੇ ਇਹ ਵੀ ਖੁਲਾਸਾ ਕੀਤਾ ਕਿ 2 ਮੁੰਡੇ ਇਹਦੇ ਨਾਲ ਸਨ। ਉਹ ਬਚ ਨਿਕਲੇ, ਪਰ ਕੁੱਟਿਆ ਉਹਨਾਂ ਨੂੰ ਵੀ ਬਹੁਤ ਬੁਰੀ ਤਰ੍ਹਾਂ ਗਿਆ। ਔਰ ਜਿਹੜੇ ਮੁੰਡੇ ਬਚੇ ਇਸ ਹਮਲੇ 'ਚ ਪਹਿਲੂ ਖਾਨ ਦੇ, ਉਹ ਦੱਸਦੇ ਆ ਕਿ ਸਾਡੀ ਜੇਬ ਦੇ ਵਿੱਚ ਜਿਹੜਾ ਬਚਿਆ ਕੁਚਿਆ 30-35 ਹਜ਼ਾਰ ਰੁਪਈਆ ਸੀਗਾ, ਉਹ ਵੀ ਕੱਢ ਲਿਆ ਗਿਆ। ਉਹ ਵੀ ਭੀੜ ਨੇ ਕੱਢ ਲਿਆ, ਸਾਨੂੰ ਨਹੀਂ ਪਤਾ ਕਿੰਨੇ ਕੱਢ ਲਿਆ। ਉਹ ਕਹਿੰਦੇ ਕਿ ਅਸੀਂ ਪਹਿਲੀ ਵਾਰੀ ਆਏ ਸਾਂ, ਅਸੀਂ ਜਿਹੜੇ ਪੈਸੇ ਲੈ ਕੇ ਆਏ ਸੀਗੇ 2 ਲੱਖ ਦੇ ਕਰੀਬ, ਇਹ ਅਸੀਂ ਦੁੱਧੀ ਤੋਂ ਫੜੇ ਸਨ, ਜਿਹਨੂੰ ਆਪਾਂ ਦੁੱਧੀ ਕਹਿ ਦਿੰਦੇ ਆ। ਕਈ ਵੱਖ-ਵੱਖ ਪ੍ਰਦੇਸ਼ਾਂ 'ਚ ਉਹਨਾਂ ਨੂੰ ਦੁਧੀਆ ਵੀ ਕਹਿ ਦਿੰਦੇ ਆ। ਸੋ ਕਹਿੰਦੇ ਕਿ ਅਸੀਂ ਆਪਣੇ ਦੁੱਧੀ ਤੋਂ ਪੈਸੇ ਫੜੇ ਸਨ, ਕਿਉਂਕਿ ਅੱਗੇ ਰਮਜ਼ਾਨ ਆਉਂਦੀ ਆ, ਅਸੀਂ ਆਪਣੇ ਡੇਅਰੀ ਦੇ ਧੰਦੇ ਦਾ ਵਿਸਤਾਰ ਕਰਨਾ ਚਾਹੁੰਦੇ ਸੀਗੇ ਕਿ ਰਮਜ਼ਾਨ ਦੇ ਵਿੱਚ ਦੁੱਧ ਦੀ ਹੋਰ ਲਾਗਤ ਹੋਏਗੀ। ਦੁੱਧੀ ਨਾਲ ਅਸੀਂ ਗੱਲਬਾਤ ਕੀਤੀ ਕਿ ਵੀ ਤੇਰਾ ਪੈਸਾ ਲਾ ਦਿਆਂਗੇ, ਸਾਡੇ ਪਸ਼ੂ ਬਣ ਜਾਣਗੇ, ਤੇ ਅਸੀਂ 2 ਪਸ਼ੂ 4 ਪਸ਼ੂ ਹੋਰ ਲੈ ਆਉਣੇ ਜੀ। ਉਹ ਕਹਿੰਦੇ ਅਸੀਂ ਪਹਿਲੀ ਵਾਰ ਆਪਣੇ ਬਾਪ ਦੇ ਨਾਲ ਗਏ, ਸਾਡਾ ਬਾਪ ਪਹਿਲਾਂ ਵੀ ਇੱਧਰ ਆਉਂਦਾ ਰਿਹਾ, ਪਰ ਅਸੀਂ ਪਹਿਲੀ ਵਾਰੀ ਆਏ, ਤੇ ਪਹਿਲੀ ਵਾਰੀ ਇਹ ਨਹੀਂ, ਹੁਣ ਅਸੀਂ ਸਮਝ ਲਓ ਕਿ ਆਖਰੀ ਵਾਰੀ ਆਏ ਆ। ਸਾਡੇ ਕੰਨਾਂ ਨੂੰ ਹੱਥ ਲੱਗੇ, ਸਾਡੇ ਨਾਲ ਜੋ ਹੋਈ ਹੈ, ਸਾਡੀ ਜੋ ਦੁਨੀਆ ਉਜੜੀ ਹੈ, ਅਸੀਂ ਇਸ ਤੋਂ ਬਾਅਦ ਇੱਧਰ ਨੂੰ ਮੂੰਹ ਨਹੀਂ ਕਰਦੇ।
ਇਸ ਤੋਂ ਇਲਾਵਾ ਅੱਜ ਇਹ ਚੀਜ਼ ਵੀ ਸਾਹਮਣੇ ਆਈ ਆ ਕਿ ਰਾਜਸਥਾਨ ਦੇ ਵਿੱਚ ਇਹ ਨੇਮ ਕਾਇਦਾ ਸੀਗਾ ਕਿ ਜੇ ਕੋਈ ਮਤਲਬ ਕਿ ਇੱਕ ਰਾਜ ਤੋਂ ਦੂਜੇ ਰਾਜ ਦੇ ਵਿੱਚ, ਰਾਜਸਥਾਨ ਚੋਂ ਜਾਂ ਹੋਰ ਗਵਾਂਢੀ ਰਾਜ ਦੇ ਵਿੱਚ ਕਿਤੇ ਵੀ ਲੈ ਕੇ ਜਾਂਦਾ ਗਾ ਨੂੰ, ਤਾਂ ਉਹ ਟ੍ਰਾਂਜ਼ਿਟ ਪਰਮਿਟ ਬਣਾਉਣਾ ਪੈਂਦਾ। ਇਹਨਾਂ ਦੇ ਕੋਲ ਹੈ ਨਹੀਂ ਸੀ ਜੀ। ਇਹ ਉੱਥੋਂ ਦੇ ਪੁਲਿਸ ਅਧਿਕਾਰੀ ਕਹਿੰਦੇ ਜੀ ਇਹਨਾਂ ਦੇ ਕੋਲ ਹੈ ਨਹੀਂ ਸੀ। ਮਤਲਬ ਕਿ ਜੇ ਟ੍ਰਾਂਜ਼ਿਟ ਪਰਮਿਟ ਨਹੀਂ ਹੈ ਕਿਸੇ ਕੋਲ ਤੇ ਕੀ ਉਹ ਗਊ ਤਸਕਰ ਹੋ ਗਿਆ? ਉਹਨਾਂ ਦੇ ਘਰੇ ਬਹੁਤ ਸਾਰੀਆਂ ਗਾਵਾਂ ਪੱਤਰਕਾਰਾਂ ਨੇ ਜਾ ਕੇ ਵੇਖੀਆਂ ਬੱਝੀਆਂ, ਔਰ ਉਹ ਸਾਂਭਦੇ ਸੰਭਾਲਦੇ ਆ। ਸਾਡੇ ਇੱਥੇ ਇਹ ਭੁਲੇਖਾ ਰਾਜਕਰਨਵੀਰ ਸਿੰਘ ਜੀ ਕਿ ਮੁਸਲਮਾਨ ਸ਼ਾਇਦ ਗਾਵਾਂ ਨੂੰ ਇਕੱਲਾ ਖਾਂਦੇ ਹੀ ਆ। ਬਹੁਤ ਸਾਰੇ ਮੁਸਲਮਾਨ ਹੈ ਜਿਹੜੇ ਡੇਅਰੀ ਦਾ ਧੰਦਾ ਕਰਦੇ ਆ, ਜਿਹੜੇ ਗਊਆਂ ਦੇ ਦੁੱਧ ਤੋਂ ਰੋਜੀ ਰੋਟੀ ਕਮਾਉਂਦੇ ਆ, ਰੋਜੀ ਰੋਟੀ ਖਾਂਦੇ ਆ। ਇਹ ਪਰਿਵਾਰ ਉਹਨਾਂ ਪਰਿਵਾਰਾਂ ਦੇ ਵਿੱਚੋਂ ਸਨ। ਹੁਣ ਇਹਨਾਂ ਬਾਰੇ ਪ੍ਰਚਾਰ ਕੀਤਾ ਜਾ ਰਿਹਾ ਗਊ ਤਸਕਰ ਸਨ, ਗਊ ਤਸਕਰ ਸਨ, ਇਹਨਾਂ ਨੇ ਪਰਮਿਟ ਨਹੀਂ ਲਿਆ ਸੀ, ਇਹ ਉਹ ਜੋ ਹੈ। ਪਰ ਕੋਈ ਬੰਦਾ ਇਹ ਦੱਸਣ ਨੂੰ ਤਿਆਰ ਨਹੀਂ ਕਿ ਜੇ ਗਊ ਤਸਕਰ ਵੀ ਸਨ ਤੇ ਇਹਨਾਂ ਨੂੰ ਮਾਰਿਆ ਕਿਹਨੇ ਸੀ, ਮਾਰਨ ਦਾ ਹੱਕ ਕਿਹਨੇ ਦਿੱਤਾ। ਦੂਜੀ ਗੱਲ ਇਹ ਨਿਕਲ ਕੇ ਆਈ ਆ, ਜਿਹੜੀ ਪ੍ਰਮੁੱਖ ਗੱਲ ਆ, ਕਿ ਇਹ ਘਟਨਾ 1 ਅਪ੍ਰੈਲ ਦੀ ਆ। ਉਦੋਂ ਦੀ ਵੀਡੀਓ ਤੁਰੀ ਫਿਰਦੀ ਹੈ। ਪੁਲਿਸ ਨੇ ਇਹਨਾਂ ਦੇ ਖਿਲਾਫ ਤੇ ਉਦੋਂ ਦਾ ਹੀ ਪਰਚਾ ਦਰਜ ਕਰ ਲਿਆ। ਜਿਹੜੇ ਬੰਦੇ ਜ਼ਖਮੀ ਹੋਏ, ਜਿਨ੍ਹਾਂ ਦਾ ਬੰਦਾ ਕਤਲ ਹੋਇਆ, ਉਹਨਾਂ ਦੇ ਖਿਲਾਫ ਤੇ ਗਊ ਤਸਕਰੀ ਦਾ ਉਸੇ ਦਿਨ ਮਾਮਲਾ ਦਰਜ ਹੋ ਗਿਆ, ਜਦ ਕਿ ਜਿਹੜਾ ਕਤਲ ਦਾ ਮਾਮਲਾ ਉਹ 3-4 ਦਿਨ ਬਾਅਦ ਜਦੋਂ ਪਹਿਲੂ ਖਾਨ ਦੀ ਮੌਤ ਹੁੰਦੀ ਹੈ ਉਸ ਦਿਨ ਦਰਜ ਕੀਤਾ ਜਾਂਦਾ ਹੈ। ਇਹ ਕਮਾਲ ਦੇਖੋ, ਉਹਨਾਂ ਦੇ ਖਿਲਾਫ ਪਰਚਾ ਪਹਿਲਾਂ ਦਰਜ ਕੀਤਾ ਜਾਂਦਾ ਹੈ। ਹੁਣ ਪੁਲਿਸ ਕਹਿੰਦੀ ਹੈ ਜੀ ਕਿ ਅਸੀਂ ਪਛਾਣ ਰਹੇ ਹਾਂ, ਬੜੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ, 5-5 ਹਜ਼ਾਰ ਦਾ ਨਾਮ ਵੀ ਰੱਖਿਆ। ਚਲੋ ਪੁਲਿਸ ਲਿਪਾਪੋਚੀ ਜੀ ਕਰਦੀ ਪਈ ਆ, ਪਰ ਪਰਚਾ 302 ਦਾ ਕੱਟਿਆ ਗਿਆ, ਗ੍ਰਿਫਤਾਰੀਆਂ ਇਹਨਾਂ ਨੂੰ ਕਰਨੀਆਂ ਪੈਣੀਆਂ। ਦੂਜੇ ਪਾਸੇ ਅੱਜ ਇਹ ਮਾਮਲਾ ਸੰਸਦ ਦੇ ਵਿੱਚ ਆ ਗਿਆ। ਸੰਸਦ ਦੇ ਵਿੱਚ ਇੱਥੇ ਵੀ ਹਾਸੋਹੀਣੀ ਸਥਿਤੀ ਵੇਖੀ ਗਈ। ਪਰ ਹਾਸੋਹੀਣੀ ਅਸੀਂ ਇੱਕ ਪੱਖ ਤੋਂ ਕਹਿ ਸਕਦੇ ਹਾਂ, ਪਰ ਦੂਜੇ ਪੱਖ ਤੋਂ ਅਸੀਂ ਕਹਿ ਸਕਦੇ ਹਾਂ ਕਿ ਇੰਨੀ ਜ਼ਿਆਦਾ ਸੰਵੇਦਨਹੀਣਤਾ ਸਾਡੇ ਇੱਥੋਂ ਦੇ ਨੇਤਾਵਾਂ ਦੇ ਵਿੱਚ। ਇੱਥੇ ਜਿਹੜਾ ਘੱਟ ਗਿਣਤੀਆਂ ਦੇ ਨਾਲ ਸੰਬੰਧਿਤ ਮੰਤਰੀ ਹੈ, ਕੇਂਦਰੀ ਰਾਜ ਮੰਤਰੀ ਹੈ ਮੁਖਤਾਰ ਅਬਾਸ ਨਕਵੀ, ਉਹ ਅੱਜ ਕਹਿਣ ਡਿਆ ਸੀਗਾ, ਕਹਿੰਦਾ ਕਿ ਐਵੇਂ ਰੌਲਾ ਪਾਇਆ ਜਾ ਰਿਹਾ, ਧਰਤੀ ਤੇ ਕੋਈ ਇਹੋ ਜਿਹੀ ਘਟਨਾ ਘਟੀ ਹੋਈ ਨਹੀਂ। ਉਹ ਇਹ ਗੱਲ ਕਹਿ ਰਿਹਾ ਸੀਗਾ ਜਿੱਥੋਂ ਦੀ ਇਹ ਘਟਨਾ ਪ੍ਰਚਾਰੀ ਜਾ ਰਹੀ ਹੈ ਉੱਥੇ ਇਸ ਤਰ੍ਹਾਂ ਦੀ ਘਟਨਾ ਕੋਈ ਵਾਪਰੀ ਨਹੀਂ। ਜਿਸ ਸਮੇਂ ਮੁਖਤਾਰ ਅਬਾਸ ਨਕਵੀ ਇਹ ਗੱਲ ਕਹਿਣ ਡਿਆ ਸੀ, ਠੀਕ ਉਸੇ ਵੇਲੇ ਦੂਜੇ ਸਦਨ ਦੇ ਵਿੱਚ ਰਾਜਨਾਥ ਸਿੰਘ ਕਹਿਣ ਡਿਆ ਸੀਗਾ ਕਿ ਅਸੀਂ ਇਸ ਮਾਮਲੇ ਦੇ ਵਿੱਚ ਪਰਚਾ ਦਰਜ ਕਰ ਲਿਆ ਜੀ, ਬਹੁਤ ਜਲਦੀ ਗ੍ਰਿਫਤਾਰੀਆਂ ਹੋ ਜਾਣਗੀਆਂ, ਪੀੜਤਾਂ ਨੂੰ ਨਿਆਂ ਮਿਲੇਗਾ। ਹੁਣ ਦੇਖੋ, ਇੱਕ ਮੰਤਰੀ ਕਹਿਣ ਡਿਆ ਉੱਥੇ ਇਹੋ ਜਿਹੀ ਘਟਨਾ ਘਟੀ ਹੋਈ ਨਹੀਂ, ਦੂਜੇ ਪਾਸੇ ਦੇਸ਼ ਦਾ ਕੇਂਦਰੀ ਰਾਜ ਮੰਤਰੀ ਇਹ ਕਹਿਣ ਡਿਆ ਕਿ ਜੀ ਘਟਨਾ ਘਟੀ ਹੈ, ਅਸੀਂ ਮਾਮਲਾ ਦਰਜ ਕਰ ਲਿਆ, ਤੇਜ਼ੀ ਨਾਲ ਤਫਤੀਸ਼ ਹੋ ਰਹੀ ਹੈ ਤੇ ਨਿਆਂ ਮਿਲੇਗਾ। ਹੁਣ ਤੁਸੀਂ ਆਪੇ ਅੰਦਾਜ਼ਾ ਲਾ ਲਓ, ਜਿੱਥੇ ਇੰਨਾ ਫਰਕ ਆ ਉੱਥੇ ਲੋਕ ਇਹੋ ਜਿਹੇ ਜਿਹੜੇ ਸਾਡੇ ਸਾਂਸਦ ਆ ਮੁਖਤਾਰ ਅਬਾਸ ਨਕਵੀ ਵਰਗੇ ਜਿਹੜੇ ਹੈ ਮੁਸਲਮਾਨ ਭਾਈਚਾਰੇ ਤੋਂ, ਪਰ ਉਹ ਅੱਜ ਕੱਲ ਦੂਜੇ ਭਾਈਚਾਰੇ ਦੇ ਵਫਾਦਾਰ ਜ਼ਿਆਦਾ ਉਹ ਬਣ ਕੇ ਦਿਖਾਉਂਦੇ ਆ, ਉਹਨਾਂ ਤੋਂ ਕਿਹੋ ਜਿਹੀ ਉਮੀਦ ਰੱਖਣਗੇ ਕਿ ਇੱਕ ਬੰਦੇ ਨੂੰ ਕੋਰਾ ਝੂਠ ਬੋਲਦਿਆਂ ਸ਼ਰਮ ਨਹੀਂ ਆਈ ਕਿ ਉਹ ਕਹਿ ਕੀ ਰਿਹਾ। ਜਿੱਥੇ ਇੱਕ ਪਾਸੇ ਪਰਚਾ ਦਰਜ ਹੋਇਆ, ਗ੍ਰਿਫਤਾਰੀਆਂ ਹੋ ਰਹੀਆਂ, ਹਾਹਾਕਾਰ ਮਚੀ ਹੋਈ ਹੈ ਮੁਲਕ 'ਚ, ਤੇ ਉਹ ਸੰਸਦ ਦੇ ਵਿੱਚ ਖੜ ਕੇ ਜਿਹਨੂੰ ਕਹਿੰਦੇ ਕਿ ਲੋਕਤੰਤਰ ਦਾ ਮੰਦਿਰ ਹੈ ਜੀ, ਤੇ ਉਸੇ ਲੋਕਤੰਤਰ ਦੇ ਮੰਦਿਰ ਦੇ ਵਿੱਚ ਉਹ ਝੂਠ ਵਾਲੇ ਆਊ ਲਾਈ ਜਾਂਦਾ। ਸੋ ਇਹ ਸਾਰਾ ਜਿਹੜਾ ਤਮਾਸ਼ਾ ਜੋ ਹੋਇਆ, ਜਦੋਂ ਮੁਖਤਾਰ ਅਬਾਸ ਨਕਵੀ ਇਹ ਗੱਲ ਕਹਿਣ ਡਿਆ ਸੀ ਤੇ ਉਦੋਂ ਫਿਰ ਉਹ ਇੱਕ ਕਿਸੇ ਫਾਜ਼ਲ ਦੀਆਂ ਜਿਹੜੀਆਂ ਗੱਲਾਂ ਕਈਆਂ ਯਾਦ ਆਉਂਦੀਆਂ ਸਨ। ਉਹ ਕਹਿੰਦਾ ਸੀ ਸਿਆਸੀ ਗੁਫ਼ਤਗੂ ਮਤ ਕੀਜੀਏ, ਅੱਛਾ ਨਹੀਂ ਲੱਗਦਾ, ਰਫੂ ਮਤ ਕੀਜੀਏ, ਅੱਛਾ ਨਹੀਂ ਲੱਗਦਾ। ਇਹ ਜਦੋਂ ਰਫੂ ਕਰਦਾ ਪਿਆ ਸੀ ਤੇ ਲੋਕ ਮੱਥੇ ਤੇ ਹੱਥ ਮਾਰਦੇ ਪਏ ਸੀ। ਕਮਾਲ ਦਾ ਬੰਦਾ, ਕਮਾਲ ਦੀ ਬੇਸ਼ਰਮੀ ਹੈ ਇਹਦੀ। ਜੀ ਜੀ ਅਗਲੀ ਮਿੰਟੂ ਜੀ ਗੱਲ ਕਰ ਲਈਏ। ਦਲਿਤ ਨੇ ਕਹਿੰਦੇ ਜੀ ਕਰ ਲਿਆ ਵਿਆਹ ਵੇਲੇ ਘੋੜੀ ਚੜਨ ਦਾ ਗੁਨਾਹ, ਉੱਚੇ ਜਾਤ ਵਾਲਿਆਂ ਨੇ ਬੁਰੀ ਕੀਤੀ ਉਸ ਨਾਲ। ਇਹ ਹੈ ਅਸਲੀ ਭਾਰਤ ਦੀ ਅਸਲੀ ਤਸਵੀਰ। ਇਹ ਹੈ ਸਾਡੀ ਤਰੱਕੀ ਦੀ ਅਸਲੀ ਕਸੌਟੀ ਕਿ ਅਸੀਂ ਤਰੱਕੀ ਕਿੰਨੀ ਕੁ ਕੀਤੀ ਹੈ। ਛੱਡੋ GDP ਨੂੰ, ਛੱਡੋ ਸਾਡੇ ਮੰਗਲਿਆਨ ਨੂੰ, ਛੱਡੋ ਸਾਡੀਆਂ ਹੋਰ ਸਾਰੀਆਂ ਸਫਲਤਾਵਾਂ ਨੂੰ, ਇਸ ਕਸੌਟੀ ਤੇ ਆ ਜਾਓ ਕਿ ਅਸੀਂ ਕਿੱਥੇ ਖੜੇ ਹਾਂ। ਦਲਿਤਾਂ ਨੂੰ ਅਸੀਂ ਅੱਜ ਤੱਕ ਏਡਾ ਛੋਟਾ ਜਿਹਾ ਹੱਕ ਨਹੀਂ ਦੇ ਸਕੇ ਕਿ ਉਹ ਆਪਣੀ ਖੁਸ਼ੀ ਆਪਣੀ ਮਰਜ਼ੀ ਨਾਲ ਮਨਾ ਸਕਣ। ਦਲਿਤ ਮੁੰਡਾ ਘੋੜੀ ਤੇ ਕੀ ਚੜ੍ਹ ਗਿਆ, ਉਹ ਉੱਚ ਜਾਤੀਆਂ ਦੇ ਹੰਕਾਰ ਨੂੰ ਤੇ ਸੱਪ ਲੜ ਗਿਆ ਕਿ ਇਹ ਬੰਦਾ ਘੋੜੀ ਤੇ ਕਿਉਂ ਚੜਿਆ। ਇਹ ਘਟਨਾ UP ਦੀ ਹੈ, ਦਾਦਰੀ ਦੀ, ਜਿੱਥੇ ਅਖਲਾਕ ਨੂੰ ਮਾਰਿਆ ਸੀ ਜਿਸ ਜ਼ਿਲ੍ਹੇ ਦੇ ਵਿੱਚ, ਉੱਥੋਂ ਦੀ ਘਟਨਾ। ਸੱਜਰਵਾਸ ਪਿੰਡ ਆ, ਉੱਥੇ ਕੋਈ ਮੁੰਡਾ ਟੁਕਿਆ, ਉਹਦਾ ਨਾਂ
ਸੰਜੇ ਸੀਗਾ, ਦਲਿਤ ਪਰਿਵਾਰ ਚੋਂ ਸੀ। ਜਦੋਂ ਉਹ ਰਸਮਾਂ ਨਿਭਾਉਂਦੇ ਆ, ਜਿੱਦਾਂ ਘੋੜ ਚੜੀ ਕਰਦਾ ਦੁੱਲਾ, ਉਹ ਘੋੜੀ ਤੇ ਚੜ੍ਹ ਕੇ ਜਦੋਂ ਘਰ ਨੂੰ ਜਾ ਰਿਹਾ ਸੀ ਦੁਲਹਨ ਦੇ, ਰਸਤੇ ਦੇ ਵਿੱਚ ਕਿਸੇ ਨੇ ਜਾ ਕੇ ਉੱਚ ਜਾਤੀਆਂ ਵਾਲੇ ਨੂੰ ਦੱਸਤਾ ਕਿ ਦਲਿਤ ਮੁੰਡਾ ਜਿਹੜਾ ਘੋੜੀ ਤੇ ਚੜਿਆ ਜਾਂਦਾ। ਦੱਸਦੇ ਰਾਜਪੂਤ ਜਿਹੜੇ 12-13 ਜਣੇ ਇਕੱਠੇ ਹੋ ਕੇ ਆਖੇ, ਉਹਨੇ ਕਿਹਾ ਥੱਲੇ ਉਤਰ। ਉਹ ਥੱਲੇ ਉਤਰਿਆ। ਉਹਨੇ ਕਿਹਾ ਤੈਨੂੰ ਘੋੜੀ ਤੇ ਚੜ੍ਹਨ ਦਾ ਹੱਕ ਕਿਹਨੇ ਦਿੱਤਾ? ਉਹ ਕਹਿੰਦਾ ਕਿ ਹੱਕ ਕਿਹਨੇ ਦਿੱਤਾ? ਇਹ ਕਿਤੋਂ ਲਿਖਾ ਕੇ ਲਿਆਉਣਾ ਪੈਂਦਾ DC ਦਫ਼ਤਰ ਚੋਂ ਕਿ ਮੈਂ ਘੋੜੀ ਤੇ ਚੜ੍ਹਨਾ? ਕਹਿੰਦੇ ਤੇਰੇ ਲਈ ਇਹ ਪਰੰਪਰਾ ਨਹੀਂ ਬਣੀ, ਇਹ ਸਾਡੀ ਪਰੰਪਰਾ ਹੈ। ਤੂੰ ਕੌਣ ਹੁੰਦਾ ਸਾਡੀ ਪਰੰਪਰਾ ਦੀ ਰੀਸ ਕਰਨ ਵਾਲਾ? ਇਹਨਾਂ ਕਹਿ ਕੇ ਉਹ ਮੁੰਡਾ ਢਾਲਿਆ। ਜਦੋਂ ਬਰਾਤੀ ਵਿੱਚ ਆਏ, ਉਹ ਬਰਾਤੀਆਂ ਨੂੰ ਡਹਿ ਪਏ। ਬਰਾਤੀ ਜਦੋਂ ਕੁੱਟੇ ਜਾਂਦੇ ਪਏ ਸਨ ਤੇ ਕੁੜੀ ਵਾਲੇ ਵੀ ਆ ਗਏ, ਉਹਨਾਂ ਕੁੜੀ ਵਾਲਿਆਂ ਨੂੰ ਵੀ ਸੁੱਟ ਲਿਆ। ਦੱਸਦੇ ਕੁੱਟ ਕੇ ਤਹਿ ਲਾਤੀਆਂ। ਉਹ ਗਰੀਬ ਬੰਦੇ ਜਿਹੜੇ ਸੀਗੇ ਉਹ ਕੁੱਟ ਖਾਂਦੇ ਰਹੇ। ਫਿਰ ਕਿਸੇ ਨੇ ਪੁਲਿਸ ਬੁਲਾਈ, ਜਦ ਤੱਕ ਉਹ ਆਪਦਾ ਕੰਮ ਕਰਕੇ ਚਲੇ ਗਏ। ਉੱਚ ਜਾਤੀਆਂ ਵਾਲੇ ਦਬੰਗ ਹੋਰ ਵੀ ਇਕੱਠੇ ਹੋ ਗਏ, ਉਹਨਾਂ ਨੇ ਬੁਰੀ ਤਰ੍ਹਾਂ ਮਾਰਿਆ ਕੁੱਟਿਆ ਇਹਨਾਂ ਨੂੰ। ਵਿਆਹ ਕਾਹਦਾ ਹੋਣਾ ਸੀ? ਵਿਆਹ ਦੀ ਥਾਂ ਤੇ ਫਾਹ ਪੈ ਗਿਆ ਉਹਨਾਂ ਨੂੰ। ਉਹ ਸੱਟਾਂ ਲੱਗ ਗਈਆਂ, ਹਸਪਤਾਲ 'ਚ ਦਾਖਲ ਹੋ ਗਏ। ਹੁਣ ਪੁਲਿਸ ਪਹੁੰਚੀ, ਕਾਰਵਾਈ ਹੋਈ, ਹਸਪਤਾਲ 'ਚ ਬਿਆਨ ਲਏ ਤੇ ਕਹਿੰਦੇ ਜੀ ਅਸੀਂ ਬਹੁਤ ਤੇਜ਼ੀ ਨਾਲ ਐਕਸ਼ਨ ਲਿਆ ਤੇ ਇੱਕ ਦੋਸ਼ੀ ਨੂੰ ਫੜ ਲਿਆ। ਬਹੁਤ ਕਹਿੰਦੇ ਤੇਜ਼ੀ ਨਾਲ ਅਸੀਂ ਐਕਸ਼ਨ ਲਿਆ ਤੇ ਇੱਕ ਇਸ ਮੁਲਜ਼ਮ ਨੂੰ ਫੜ ਲਿਆ। ਹੁਣ ਇੱਕ ਮੁਲਜ਼ਮ ਨੂੰ ਫੜ ਲਿਆ, ਉਹਦੀ ਧੂਫ ਬੱਤੀ ਕਰਨਗੇ, ਸ਼ਾਇਦ ਉਹ ਜਿਹੜਾ ਬਾਬਾ ਆਦਮ ਹੈ ਜਿਹੜਾ ਪ੍ਰਗਟ ਹੋ ਜੇ ਵਿੱਚੋਂ, ਤੇ ਉਹ ਸਾਰਿਆਂ ਨੂੰ ਦੱਸ ਦੇਵੇ ਕਿ ਇੱਥੇ ਇੱਥੇ ਬੈਠੇ ਆ, ਫੜ ਲੈਣ। ਹੋ ਸਕਦਾ ਕੋਈ ਚਮਤਕਾਰ ਹੋ ਜਾਏ। ਪਰ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਸਾਡੇ ਇੱਥੇ ਭਾਰਤ ਦੇ ਵਿੱਚ ਇੰਨੀਆਂ ਜ਼ਿਆਦਾ ਵਾਪਰ ਰਹੀਆਂ ਔਰ ਇੰਨੀ ਜ਼ਿਆਦਾ ਜ਼ਿਲਤ ਦੇਣ ਦੀਆਂ ਇਸ ਮੁਲਕ ਨੂੰ। ਪਰ ਅਕਲ ਇਹਨਾਂ ਦੇ ਨੇੜੇ ਨਹੀਂ ਟੁੱਕਦੀ, ਸ਼ਰਮ ਇਹਨਾਂ ਨੂੰ ਆਉਂਦੀ ਨਹੀਂ। ਸਾਡੇ ਇੱਥੇ ਇਹੋ ਜਿਹੀ ਘਟਨਾ ਘਟੀ ਆ 2016 ਦੇ ਵਿੱਚ। ਇੱਕ ਦਲਿਤ ਦਾਣੇ ਵਾਲੀ ਚੱਕੀ ਤੇ ਗਿਆ, ਉਹਨੇ ਪੁੜ ਨੂੰ ਹੱਥ ਲਾ ਲਿਆ ਤੇ ਉੱਥੇ ਸਰਕਾਰੀ ਟੀਚਰ ਖੜਾ ਸੀ ਉੱਚ ਜਾਤੀਆਂ ਦਾ, ਉਹਨੇ ਮਾਰ ਕੇ ਕਿਰਪਾਨ ਉਹਦੀ ਤੌਣ ਲਾਤੀ। ਕਹਿੰਦਾ ਤੂੰ ਹੋਵੇਂ ਕੌਣ ਸਾਡੀ ਇੱਥੋਂ ਦੀ ਚੱਕੀ ਨੂੰ ਹੱਥ ਲਾਉਣ ਵਾਲਾ? ਇਹ ਚੱਕੀ ਪਿੱਟਣ ਵਾਲਾ ਤੂੰ ਕੌਣ ਹੋਵੇਂ? ਇੱਕ ਇੱਥੋਂ ਘਟਨਾ ਇਹੋ ਜਿਹੀ ਵਾਪਰੀ। ਇੱਕ ਬਿਰਗ ਮਾਈ ਚੱਲ ਵਸੀ, ਉਹਦੀ ਮਈਅਤ ਲੈ ਕੇ ਜਾਂਦੇ ਪਏ ਸਨ ਦਲਿਤ ਪਰਿਵਾਰ ਵਾਲੇ, ਤੇ ਅੱਗੇ ਦਬੰਗ ਖੜ ਗਏ। ਉਹ ਕਹਿੰਦੇ ਕਿ ਸਾਡੀ ਤੇ ਪਹਿਲੀ ਪਿੱਟੀ ਜਾਊਗੀ, ਵਾਪਸ ਮੋੜੋ। ਔਰ ਉਹ ਦਲਿਤ ਪਰਿਵਾਰ ਰਸਤੇ 'ਚ ਇੱਕ ਛੱਪੜ ਪੈਂਦਾ ਸੀ, 1.5-2 ਕਿੱਲੇ ਉਹਦੀ ਲਾਮ ਸੀ। 1.5-2 ਕਿੱਲੇ ਛੱਪੜ ਦੇ ਵਿੱਚੋਂ ਅਰਥੀ ਚੁੱਕ ਕੇ ਸ਼ਮਸ਼ਾਨ ਘਾਟ ਤੱਕ ਪੁੱਜੇ। ਸੋ ਦੇਖੋ ਕਿਹੋ ਜਿਹੀ ਸਾਡੇ ਇੱਥੋਂ ਦੇ ਲੋਕਾਂ ਦੀ ਮਾਨਸਿਕਤਾ ਹੈ। ਇੱਕ ਦਲਿਤ ਨੇ ਲੂੰਗੀ ਬੰਨ ਲਈ ਤੇ ਲੂੰਗੀ ਬੰਨ ਕੇ ਉਹਨੇ ਥੋੜੀ ਜਿਹੀ ਗਿੱਟਿਆਂ ਤੋਂ ਤਾਂ ਚੱਕ ਲਈ ਤੇ ਦਲਿਤਾਂ ਨੇ ਉਹਦੇ ਪੈਰ ਵੱਢ ਕੱਟੇ ਸਨ। ਦਲਿਤਾਂ ਉੱਚ ਜਾਤੀ ਵਾਲਿਆਂ ਨੇ ਉਸ ਦਲਿਤ ਦੇ ਪੈਰ ਵੱਢ ਕੱਟੇ ਸਨ। ਇਹ ਜਿਹੜੀਆਂ ਚੀਜ਼ਾਂ ਸਾਡੇ ਇੱਥੇ ਵਾਪਰਦੀਆਂ, ਜਿੰਨਾ ਚਿਰ ਇਹ ਚੀਜ਼ਾਂ ਦਾ ਕੋਈ ਠੋਸ ਹੱਲ ਨਹੀਂ ਕੱਢਿਆ ਜਾਂਦਾ, ਕੋਈ ਇਹਨਾਂ ਤੇ ਰੋਕ ਨਹੀਂ ਲਾਈ ਜਾਂਦੀ, ਕੋਈ ਸਖਤ ਐਕਸ਼ਨ ਨਹੀਂ ਲਏ ਜਾਂਦੇ, ਉਹਨਾਂ ਚਿਰ ਤੱਕ ਇਸ ਲੋਕਤੰਤਰ ਨੂੰ ਅਸੀਂ ਲੋਕਤੰਤਰ ਨਹੀਂ ਕਹਿ ਸਕਦੇ, ਜਸਟ ਜੋਗਤੰਤਰ ਕਹਿ ਸਕਦੇ ਹਾਂ। ਜੋਕ ਉਹ ਨਹੀਂ ਜਿਹੜੀ ਖੂਨ 'ਚ ਚੰਬੜਦੀ ਹੈ, ਮਜ਼ਾਕ ਜਿਹਨੂੰ ਆਪਾਂ ਜੋ ਕਹਿੰਦੇ ਮਜ਼ਾਕ, ਉਹ ਮਜ਼ਾਕ ਤੰਤਰ ਆ ਕਿ ਕਹਿਣ ਨੂੰ ਸਭ ਕੁਛ ਬਰਾਬਰ ਆ, ਸਾਰਿਆਂ ਨੂੰ ਹੱਕ ਆ, ਸਾਰਿਆਂ ਨੂੰ ਜੀਣ ਦਾ ਹੱਕ ਆ, ਸਾਰਿਆਂ ਨੂੰ ਖੁਸ਼ੀਆਂ ਮਨਾਉਣ ਦਾ ਹੱਕ ਆ। ਪਰ ਜਦੋਂ ਵਾਰੀ ਆਉਂਦੀ ਹੈ ਲਾਗੂ ਹੋਣ ਦੀ ਤੇ ਉਹ ਹੱਕ ਰਾਖਵੇਂ ਹੋ ਜਾਂਦੇ ਆ। ਰਾਖਵੇਂ ਕਿਹਨਾਂ ਲਈ ਹੋ ਜਾਂਦੇ ਆ? ਜਿਹੜੇ ਕੁਝ ਪਰਸੈਂਟ ਆ, 5-10-20% ਆ, ਜਿਨ੍ਹਾਂ ਦੀ ਬਹੁਲਤ ਹੈ, ਉਹ ਵਿਚਾਰੇ ਵਿਲਕ ਕੇ ਰਹਿ ਜਾਂਦੇ ਆ, ਉਹ ਵਿਚਾਰੇ ਜਿਲਤਾਂ ਸਹਿ ਕੇ ਰਹਿ ਜਾਂਦੇ ਆ, ਉਹ ਲੋਕ ਸ਼ਿਲਤਾ ਸਹਿ ਕੇ ਰਹਿ ਜਾਂਦੇ ਆ, ਕੁੱਟਾ ਖਾ ਕੇ ਰਹਿ ਜਾਂਦੇ ਆ। ਉਹਨਾਂ ਨੂੰ ਉਹਨਾਂ ਦੇ ਹੱਕ ਅਧਿਕਾਰ ਬਰੋਬਰਤਾ ਨਹੀਂ ਮਿਲਦੀ। ਜੀ ਅਗਲੀ ਗੱਲ ਕਰੀਏ ਵੀ ਹੁਣ ਸਤਨਾਮ ਸਿੰਘ ਪਿਪਲੀ ਵਾਲੇ ਦੇ ਮੁਆਫੀਨਾਮੇ ਦੇ ਜਥੇਦਾਰ ਨੇ ਝੱਲੀ ਨਮੋਸ਼ੀ। ਇਸ ਜਥੇਦਾਰ ਨੂੰ ਤੇ ਆਦਤ ਹੀ ਪੈ ਗਈ ਆ ਕਿ ਇਹਨੇ ਹਰੇਕ ਪੁੰਨਿਆ ਮੱਸਿਆ ਤੇ ਕੋਈ ਨਾ ਕੋਈ ਇਹੋ ਜਿਹਾ ਮਾਮਲਾ ਜਿਹੜਾ ਉਹ ਲੈ ਲੈਣਾ ਹੁੰਦਾ ਤੇ ਮੁੜ ਕੇ ਆਪਦੇ ਪੱਲੇ 'ਚ ਨਮੋਸ਼ੀ ਪਾ ਲੈਣੀ ਆ। ਪੱਲੇ ਇਹਦੇ 'ਚ ਨਹੀਂ ਪੈਂਦੀ। ਦਰਅਸਲ ਇਹ ਕੌਮ ਦੀ ਬਦਕਿਸਮਤੀ ਹੈ ਇਸ ਦੀ ਕਿ ਇਹਨਾਂ ਦੀ ਰਹਿਬਰੀ ਉਹ ਲੋਕ ਕਰਦੇ ਪਏ ਆ ਜਿਹੜੇ ਆਪਦੇ ਟੱਬਰ ਦੀ ਰਹਿਬਰੀ ਕਰਨ ਦੇ ਵੀ ਕਾਬਿਲ ਨਹੀਂ ਆ। ਉਹਨਾਂ ਕੋਲ ਇੰਨੀ ਵੀ ਕਾਬਲੀਅਤ ਨਹੀਂ ਕਿ ਆਪਦਾ ਟੱਬਰ ਵੀ ਚਲਾ ਸਕਣ ਚੱਜ ਨਾਲ, ਪਰ ਉਹ ਕੌਮ ਚਲਾ ਰਹੇ ਆ। ਇਹ ਤੋਂ ਵੱਡੀ ਬਦਕਿਸਮਤੀ ਹੋ ਨਹੀਂ ਸਕਦੀ। ਜੀ ਬਿਲਕੁਲ। ਦੇਖੋ ਇਹ ਜਿਹੜਾ ਸਤਨਾਮ ਸਿੰਘ ਪਿਪਲੀ ਵਾਲੇ ਦਾ ਮਾਮਲਾ ਹੈ, ਸਤਨਾਮ ਸਿੰਘ ਪਿਪਲੀ ਵਾਲੇ ਨੇ ਕੁਝ ਵਿਵਾਦਤ ਟਿੱਪਣੀਆਂ ਕੀਤੀਆਂ ਸਨ ਛੋਟੇ ਸਾਹਿਬਜ਼ਾਦਿਆਂ ਬਾਰੇ, ਮਾਤਾ ਗੁਜਰ ਕੌਰ ਬਾਰੇ, ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਬਾਰੇ ਉਹਨੇ ਕੁਝ ਇਹੋ ਜਿਹਾ ਬੋਲਿਆ ਜੋ ਵਿਵਾਦਤ ਬਣ ਗਿਆ। ਉਸ ਤੋਂ ਬਾਅਦ ਇਹ ਮਸਲਾ ਅਕਾਲ ਤਖਤ ਤੇ ਆਇਆ, ਇਹਨੂੰ ਸੱਦਿਆ ਗਿਆ, ਅਕਾਲ ਤਖਤ ਤੇ ਤਲਬ ਕੀਤਾ ਗਿਆ, ਆਇਆ ਨਹੀਂ। ਪਰਸੋਂ ਜਦੋਂ ਇਹਨਾਂ ਨੂੰ ਬੁਲਾਇਆ ਜਾ ਰਿਹਾ ਸੀਗਾ
ਜਿਹੜੇ ਡੇਰੇ ਤੇ ਗਏ ਆ ਵੋਟ ਮੰਗਣ, ਡੇਰੇ ਦੇ ਦਰ ਤੇ ਚੋਰੀ ਅੱਡ ਕੇ ਗਏ ਆ, ਉਹਨਾਂ ਨੂੰ ਜਦੋਂ ਬੁਲਾਉਣ ਬਾਰੇ ਸਾਰੀ ਕਵਾਇਦ ਉੱਥੇ ਚੱਲਦੀ ਪਈ ਸੀ ਤੇ ਅਚਾਨਕ ਗਿਆਨੀ ਗੁਰਬਚਨ ਸਿੰਘ ਨੇ ਉੱਥੇ ਅਨਾਊਂਸਮੈਂਟ ਕਰ ਦਿੱਤੀ ਕਿ ਜੀ ਸਤਨਾਮ ਸਿੰਘ ਪਿਪਲੀ ਵਾਲੇ ਨੇ ਵੀ ਮਾਫੀਨਾਮਾ ਭੇਜਿਆ ਤੇ ਪ੍ਰਵਾਨ ਕਰ ਲਿਆ ਗਿਆ। ਸਾਧ ਸੰਗਤ ਨੋਟ ਕਰ ਲਿਓ ਕਿ ਉਹਨਾਂ ਨੇ ਇਤਿਹਾਸਕ ਹਵਾਲੇ ਦਿੱਤੇ ਆ ਤੇ ਉਹ ਇਤਿਹਾਸਕ ਹਵਾਲੇ ਪ੍ਰਵਾਨ ਕਰਦਿਆਂ ਉਹਨਾਂ ਨੂੰ ਮਾਫੀ ਦਿੱਤੀ ਜਾ ਰਹੀ ਹੈ। ਬਾਅਦ ਦੇ ਵਿੱਚ ਅਨਾਊਂਸਮੈਂਟ ਜਦੋਂ ਹੋ ਗਈ, ਸਾਰਾ ਕੁਛ ਨਿਬੜ ਗਿਆ, ਇਹ ਹੁਕਮਨਾਮਾ ਜਦੋਂ ਲਿਖਤੀ ਜਾਰੀ ਕਰਨ ਲੱਗੇ ਤੇ ਉੱਥੇ ਦੋ ਜਣੇ ਅੜ ਗਏ। ਇੱਕ ਤੇ ਗਿਆਨੀ ਗੁਰਮੁਖ ਸਿੰਘ ਸੀ ਤਖਤ ਸ੍ਰੀ ਦਮਦਮਾ ਸਾਹਿਬ ਵਾਲਾ, ਇੱਕ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਰਘਵੀਰ ਸਿੰਘ। ਬਹੁਤ ਲੋਕਾਂ ਨੂੰ ਪਤਾ ਹੀ ਹੋਣਾ ਹੈ ਕਿ ਜਦੋਂ ਕਿਸੇ ਤਖਤ ਦਾ ਕੋਈ ਸਿੰਘ ਸਾਹਿਬ ਉੱਥੇ ਨਹੀਂ ਹੁੰਦਾ ਮੌਜੂਦ ਤੇ ਉੱਥੇ ਫਿਰ ਦਰਬਾਰ ਸਾਹਿਬ ਦਾ ਹੈਡ ਗ੍ਰੰਥੀ ਬੈਠ ਕੇ ਉਹ 5 ਸਿੰਘ ਸਾਹਿਬਾਨ ਦੀ ਹਾਜ਼ਰੀ ਪੂਰੀ ਕਰ ਦਿੰਦਾ ਜੀ। ਉੱਥੇ ਰਘਵੀਰ ਸਿੰਘ ਅੜ ਗਿਆ, ਗਿਆਨੀ ਗੁਰਮੁਖ ਸਿੰਘ ਵੀ ਅੜ ਗਿਆ। ਗਿਆਨੀ ਗੁਰਮੁਖ ਸਿੰਘ ਇਸ ਕਰਕੇ ਅੜ ਗਿਆ ਕਿਉਂਕਿ ਡੇਰਾ ਸਰਸਾ ਦੇ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਉਹਦੇ 'ਚ ਜ਼ਿਆਦਾ ਹੱਥ ਇਹਦਾ ਲੱਗਦਾ ਨਾ ਇਹਦਾ ਲੱਗਦਾ, ਔਰ ਇਹਦੇ ਚੱਲਦਿਆਂ ਗਿਆਨੀ ਗੁਰਮੁਖ ਸਿੰਘ ਤੇ ਇਹੋ ਜਿਹੀ ਨੌਬਤ ਆ ਗਈ ਕਿ ਸਕੀ ਭੈਣ ਨੇ ਆਪਣੀ ਬੇਟੀ ਵਿਆਹੀ, ਆਪਣੀ ਬੇਟੀ ਦੇ ਆਨੰਦ ਕਾਰਜ ਦੇ ਮੌਕੇ ਇਹਨੂੰ ਨਹੀਂ ਸੱਦਿਆ। ਇੰਨਾ ਜ਼ਿਆਦਾ ਤ੍ਰਿਸਕਾਰ ਇਹਦੇ ਆਪਦੇ ਪਰਿਵਾਰ 'ਚ ਹੋਇਆ, ਇੰਨੀ ਜ਼ਿਆਦਾ ਵਿਰੋਧਤਾ ਹੋਈ। ਗਿਆਨੀ ਗੁਰਮੁਖ ਸਿੰਘ ਉਸ ਘਟਨਾ ਤੋਂ ਸਬਕ ਲਈ ਬੈਠਾ ਸੀ। ਇਹਨੇ ਆਖਿਆ ਕਿ ਉਹ ਮਾਫੀਨਾਮਾ ਹੈ ਕਿੱਥੇ ਆ, ਦਿਖਾਓ। ਉੱਥੇ ਅੜਚਨ ਪੈ ਗਈ। ਫਿਰ ਨਾਲੇ ਨੇ ਕਿਹਾ ਕਿ ਭਾਈ ਉਹ ਮਾਫੀਨਾਮਾ ਪਹੁੰਚਿਆ ਕਿਵੇਂ ਆ, ਆਇਆ ਕਿਵੇਂ ਆ, ਉਹ ਦੱਸੋ। ਤੀਜਾ ਇਹ ਦੱਸੋ ਕਿ ਉਹ ਇਤਿਹਾਸਕ ਹਵਾਲੇ ਕਿਹੜੇ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰਦੇ ਹੋ, ਪਤਾ ਤੇ ਲੱਗੇ ਇਤਿਹਾਸਕ ਹਵਾਲੇ ਕਿਹੜੇ ਕਿਹੜੇ ਆ, ਦੱਸਦੇ। ਗਿਆਨੀ ਗੁਰਬਚਨ ਸਿੰਘ ਨੂੰ ਜਵਾਬ ਨਹੀਂ ਆਇਆ। ਜੇ ਆਇਆ ਤੇ ਸਿਰਫ ਆਇਆ ਕਿ ਬੁੱਲਾਂ ਤੇ ਸਿਕਰੀ ਦਾ ਲੇਪ ਬਹੁਤ ਵੱਡਾ ਆ ਗਿਆ। ਨਹੀਂ ਜੀ ਨਹੀਂ, ਉਹ ਆਇਆ ਜੀ ਕਰਾਂਗੇ ਜੀ ਕਰਾਂਗੇ। ਇਸ ਕਰਕੇ ਇਹ ਹੁਕਮਨਾਮਾ ਜਾਰੀ ਹੁੰਦਾ ਰਹਿ ਗਿਆ। ਹੁਣ ਕਮਾਲ ਦੀ ਗੱਲ ਇਹ ਆ ਰਾਜ ਕਰਨਵੀਰ ਸਿੰਘ ਜੀ ਕਿ ਡੇਰੇ ਵਾਲਾ ਜਿਹੜਾ ਉਹ ਵੀ ਆਪਣਾ ਹੁਕਮਨਾਮਾ ਜਿਹੜਾ ਹਵਾ ਦੇ ਹੱਥ ਭੇਜ ਦਿੰਦਾ, ਇਹ ਪ੍ਰਮਾਣ ਕਰ ਲੈ ਜਾਂਦੇ ਆ ਤੇ ਮੁੜ ਕੇ 91-92 ਲੱਖ ਦੇ ਇਸ਼ਤਿਹਾਰ ਹੈ ਜਿਹੜੇ ਉਹ ਉਸ ਹੁਕਮਨਾਮੇ ਨੂੰ ਜਨਤਾ ਦੇ ਸਿਰ ਤੇ ਧੱਕੇ ਨਾਲ ਥੋਪਣ ਚਲਾ ਦਿੰਦੇ ਆ ਕਿ ਇਹਨੂੰ ਪ੍ਰਵਾਨ ਕਰੋ, ਜਿਹਨੂੰ ਪ੍ਰਵਾਨ ਕਰੋ, ਹਜਮ ਕਰੋ। 91-92 ਲੱਖ ਰੁਪਈਆ ਗੁਰੂ ਕੀ ਗੋਲਕ ਦਾ ਉੱਧਰ ਲੁੱਟ ਜਾਂਦਾ। ਹੁਣ ਸਤਨਾਮ ਸਿੰਘ ਪਿਪਲੀ ਵਾਲਾ ਆਪ ਹਾਜ਼ਰ ਨਹੀਂ ਹੁੰਦਾ ਤੇ ਉਹਦਾ ਹੁਕਮਨਾਮਾ ਵੀ, ਉਹਦਾ ਮਾਫੀਨਾਮਾ ਵੀ ਨਹੀਂ ਵਿਖਾਇਆ ਜਾਂਦਾ ਤੇ ਉਹਨੂੰ ਹੁਕਮਨਾਮਾ ਛੇਤੀ ਨਾਲ ਮਾਫੀਨਾਮੇ ਵਾਲਾ ਜਿਹੜਾ ਉਹ ਪ੍ਰਵਾਨ ਕਰਕੇ ਜਾਰੀ ਕਰਨ ਦੀ ਕਾਹਲ ਕੀਤੀ ਜਾਂਦੀ ਹੈ। ਹੁਣ ਤੇ ਲੋਕੀ ਇਹ ਆਖਣ ਲੱਗ ਪਏ ਆ ਕਿ ਗਿਆਨੀ ਗੁਰਬਚਨ ਸਿੰਘ ਨੇ ਸਾਰਾ ਕੁਛ ਕਰ ਲਿਆ, ਹੁਣ ਤੇ ਹੋਟਲ ਵੀ ਸੁੱਖ ਨਾਲ ਪੂਰਾ ਹੋ ਗਿਆ, ਹੁਣ ਤੈਨੂੰ ਇਹੋ ਜਿਹੇ ਕੰਮ ਕਰਨੇ ਜਿਹੜੇ ਖਤਮ ਕਰ ਦੇਣੇ ਚਾਹੀਦੇ ਆ। ਇਹਦੇ ਹੋਮ ਡਿਲੀਵਰੀਆਂ ਦੇਣ ਲੱਗ ਪਿਆ ਮਾਫੀਆਂ ਦੀਆਂ, ਕਿ ਘਰ ਬੈਠਿਆਂ ਨੂੰ ਮਾਫੀ। ਜਦ ਕਿ ਇਤਿਹਾਸਕ ਪਿਛੋਕੜ ਜੇ ਅਸੀਂ ਦੇਖੀਏ, ਤੁਹਾਨੂੰ ਯਾਦ ਹੋਣਾ ਮੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਹਨੂੰ ਕਿਹਾ ਜਾਂਦਾ, ਉਹ ਵੀ ਖੁਦ ਇੱਥੇ ਚੱਲ ਕੇ ਤਲਬ ਹੋਇਆ ਸੀ। ਜੇ ਥੋੜਾ ਚਿਰ ਪਹਿਲਾਂ ਤੁਹਾਨੂੰ ਯਾਦ ਹੋਏਗਾ ਬਾਬਾ ਬੁੱਢਾ ਸੰਪਰਦਾਇ ਦਾ ਮੁਖੀ ਸੀਗਾ ਸੰਤਾ ਸਿੰਘ, ਉਹ ਅੜ ਗਿਆ ਸੀ ਇਸੇ ਤਰ੍ਹਾਂ। 14 ਸਾਲ ਅੜਿਆ ਰਿਹਾ, ਅਕਾਲ ਤਖਤ ਨੇ ਉਹਨੂੰ ਮਾਫੀ ਨਹੀਂ ਸੀ ਦਿੱਤੀ। ਫਿਰ ਵੀਲ ਚੇਅਰ ਤੇ ਪੇਸ਼ ਹੋਇਆ ਸੀ ਆ ਕੇ, ਫਿਰ ਉਸ ਤੋਂ ਬਾਅਦ ਉਹਨੂੰ ਮਾਫੀ ਦਿੱਤੀ ਗਈ ਸੀ। 14 ਸਾਲ ਤੱਕ ਉਹ ਰਿਟਕਾ ਚੱਲਦਾ ਰਿਹਾ। ਸਤਨਾਮ ਸਿੰਘ ਪਿਪਲੀ ਵਾਲੇ ਨੂੰ ਜਦੋਂ ਅਕਾਲ ਤਖਤ ਨੇ ਤਲਬ ਕੀਤਾ ਉਹ ਆਇਆ ਨਹੀਂ, ਪਰ ਉਹਦੇ ਆਏ ਤੋਂ ਬਗੈਰ ਉਹਨੂੰ ਮਾਫੀ ਦੇਣ ਦੀ ਕੋਸ਼ਿਸ਼ ਜਿਹੜੀ ਕਰਨੀ, ਇਹ ਬਹੁਤ ਕੁਛ ਅੰਦਰਲਾ ਜਿਹੜਾ ਕੱਢ ਕੇ ਬਾਹਰ ਰੱਖ ਦਿੰਦੀ ਹੈ। ਪਰ ਕੀ ਕਰੀਏ, ਗਿਆਨੀ ਗੁਰਬਚਨ ਸਿੰਘ ਹੈ ਜਿਹੜੇ, ਉਹ ਗਿਆਨੀ ਗੁਰਬਚਨ ਸਿੰਘ ਜਿਹੜੇ ਉਹ ਕਹਿੰਦੇ ਆ ਕਿ ਮੈਂ ਮੰਨਦਾ ਹੀ ਨਹੀਂ, ਮੈਂ ਕਿਸੇ ਗੱਲ ਨੂੰ ਪ੍ਰਵਾਹ ਨਹੀਂ ਕਰਦਾ। ਸੋ ਗਿਆਨੀ ਗੁਰਬਚਨ ਸਿੰਘ ਨੂੰ ਹੁਣ ਸੋਚ ਲੈਣਾ ਚਾਹੀਦਾ, ਬਸ ਬਹੁਤ ਹੋ ਗਿਆ। ਕਿਹੜੀ ਹੱਦ ਆ ਜਿਹੜੀ ਤੁਹਾਡੇ ਨਾਲ ਟੱਪੀ ਨਹੀਂ ਗਈ। ਪਿੰਡਾਂ ਦੇ ਵਿੱਚ ਤੁਹਾਡੇ ਤੇ ਟਮਾਟਰ ਸੁੱਟੇ ਗਏ, ਲੋਕਾਂ ਨੇ ਬੋਲਣ ਤੁਹਾਨੂੰ ਨਹੀਂ ਦਿੱਤਾ ਗਿਆ। ਹੁਣ ਤੇ ਤੁਸੀਂ ਕੁਝ ਸਬਕ ਲੈ ਕੇ ਕੁਝ ਇਹੋ ਜਿਹਾ ਕਰਕੇ ਜਾਓ ਕਿ ਤੁਹਾਡੇ ਜਿਹੜੇ ਪਿਛਲੇ ਮਾੜੇ ਮੋਟੇ ਉਹ ਵੀ ਧੋਤੇ ਜਾਣ ਤੇ ਅੱਗੇ ਚੰਗੇ ਕੰਮ ਲਈ ਤੁਹਾਨੂੰ ਯਾਦ ਕੀਤਾ ਜਾਵੇ। ਪਰ ਉਧਰਲੇ ਪਾਸੇ ਇਹ ਪੈਰ ਪੁੱਟਦੇ ਹਾਲੇ ਨਜ਼ਰ ਨਹੀਂ ਆਉਂਦੇ। ਜੀ। ਤੇ ਅਗਲੀ ਮਿੰਟੂ ਜੀ ਗੱਲ ਕਰੀਏ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਇਹ ਅੱਜ ਬੜੀ ਮੰਦਭਾਗੀ ਘਟਨਾ ਵਾਪਰੀ ਹੈ ਵੀ। ਦਰਅਸਲ ਯੂਨੀਵਰਸਿਟੀ ਨੇ ਫੀਸਾਂ 'ਚ ਵਾਧਾ ਕੀਤਾ ਹੋਇਆ ਤੇ ਵਾਧਾ ਹੋਇਆ ਵੀ ਅਥਾਹ ਆ। ਪਿਛਲੇ ਹਫ਼ਤੇ ਤੁਹਾਨੂੰ ਸ਼ਾਇਦ ਪਤਾ ਲੱਗ ਹੀ ਗਿਆ ਹੋਣਾ, ਇਹਨਾਂ ਨੇ ਫੀਸਾਂ ਵਧਾਈਆਂ। ਫੀਸਾਂ ਦਾ ਵਾਧਾ ਵੀ ਇੰਨਾ ਸੀਗਾ ਕਿ ਪੀਯੂ ਦੇ ਵਿੱਚ ਜਿਹੜਾ ਕੋਰਸ MBA ਦਾ ਸੀਗਾ, ਜਿਹਦੀ ਐਨੂਅਲ ਫੀਸ ਮੇਰੇ ਖਿਆਲ ਦੇ ਨਾਲ 2400 ਰੁਪਈਆ ਸੀ, ਉਹ ਚੱਕ ਕੇ ਇਹਨਾਂ ਨੇ 1 ਲੱਖ ਰੁਪਈਏ ਤੱਕ ਕਰ ਦਿੱਤੀ। 9400 ਸੀ ਮੈਨੂੰ ਲੱਗਦਾ, ਉਹ ਸਿੱਧੀ ਲੱਖ ਰੁਪਏ ਤੱਕ ਕਰਤੀ। ਹੋਰ ਇਸ ਤਰ੍ਹਾਂ ਦੇ ਕਈ ਕੋਰਸ ਸਨ, ਜਿੱਦਾਂ ਇੱਕ ਕੋਰਸ ਜਿਹੜਾ ਸੀਗਾ MTech ਦਾ, ਉਹ 16,000 ਦਾ ਹੁੰਦਾ ਸੀਗਾ ਸਾਲਾਨਾ,
ਉਹਨੂੰ 35,000 'ਚ ਇਹਨਾਂ ਨੇ ਬਦਲ ਦਿੱਤਾ। ਸੋ ਫੀਸਾਂ 'ਚ ਇਸ ਤਰ੍ਹਾਂ ਕਾਫੀ ਵਾਧੇ ਕੀਤੇ ਗਏ। ਉਹ PU ਦੇ ਜਿਹੜੇ ਕਾਲਜ ਆ ਵਾਧੇ ਉੱਥੇ ਵੀ ਹੋਏ। ਇਹ ਵਿਰੋਧ ਹੋ ਰਿਹਾ ਸੀ ਵਿਦਿਆਰਥੀਆਂ ਦਾ ਕਿ ਇਹ ਜਿਹੜੇ ਵਾਧੇ ਆ ਵਾਪਸ ਲੈ ਜਾਣ। ਹੁਣ ਦੇਖੋ ਰਾਜ ਕਰਮਵੀਰ ਸਿੰਘ ਜੀ, ਮਸਲਾ ਇਹ ਆ ਕਿ ਵਿਦਿਆਰਥੀ ਜਿਹੜੇ ਇਹਨਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਆ, ਪਟਿਆਲਾ ਯੂਨੀਵਰਸਿਟੀ ਹੋਈ, ਚੰਡੀਗੜ੍ਹ ਯੂਨੀਵਰਸਿਟੀ ਹੋਈ, ਅੰਮ੍ਰਿਤਸਰ ਯੂਨੀਵਰਸਿਟੀ ਹੋਈ, ਇਹਨਾਂ ਯੂਨੀਵਰਸਿਟੀਆਂ 'ਚ ਮੱਧ ਵਰਗੀ ਵੀ ਪੜ੍ਹਦੇ ਆ ਔਰ ਨਿਮਨ ਵਰਗੀ ਵੀ ਬੱਚੇ ਪੜ੍ਹਦੇ ਆ ਜੀ, ਕਿਉਂਕਿ ਇਹਨਾਂ ਯੂਨੀਵਰਸਿਟੀਆਂ 'ਚ ਇਹ ਸੋਚ ਕੇ ਪੜ੍ਹਦੇ ਆ ਕਿ ਚਲੋ ਖਰਚੇ ਘੱਟ ਆ ਤੇ ਘੱਟ ਖਰਚੇ 'ਚ ਪੜ੍ਹ ਜਾਵਾਂਗੇ, ਕਰਜ਼ਾ ਵਰਜ਼ਾ ਵੀ ਜੇ ਕੋਈ ਮਾੜਾ ਮੋਟਾ ਚੜਿਆ ਤੇ ਚਲੋ ਕੱਲ ਨੂੰ ਟਿਕਾਣੇ ਲੱਗ ਗਏ, ਤਨ ਪੱਤਨ ਲੱਗ ਗਏ, ਉਹ ਲਾ ਦਿਆਂਗੇ। ਹੁਣ ਇੱਕੋ ਦਮ ਇੰਨਾ ਬੋਝ ਪੈ ਜਾਣਾ ਤੇ ਜਿਹੜਾ ਮਾਤੜ ਬੰਦਾ ਇਹ ਸੋਚ ਕੇ ਚੱਲਦਾ ਹੈ ਕਿ 8-10 ਹਜ਼ਾਰ ਰੁਪਇਆ ਫੀਸ ਆ, 8-10-20 ਹਜ਼ਾਰ ਕੋਈ ਹੋਰ ਖਰਚੇ ਲਾ ਕੇ, ਤੇ ਉਹਦਾ ਤੇ ਬਜਟ ਹੀ ਗੜਬੜਾ ਗਿਆ ਨਾ। ਤੇ ਜਿਹਦੀ ਜੋੜੀ ਪੜ੍ਹਦੀ ਹੈ, ਮਤਲਬ ਕਿ ਮਾਤੜ ਦੀ ਜਾਂ ਛੋਟੇ ਜਿਹੇ ਕਿਸੇ ਕਿਸਾਨ ਦੀ, ਕਿਸੇ ਮਜ਼ਦੂਰ ਦੀ ਜੋੜੀ ਪੜ੍ਹਦੀ ਹੈ, ਕੁੜੀ ਮੁੰਡਾ ਪੜ੍ਹਦਾ, ਉਹ ਤਾਂ ਬਿਲਕੁਲ ਹੀ ਰਗੜਿਆ ਗਿਆ। ਹੋਏਗਾ ਕੀ ਕਿ ਮੁੰਡੇ ਦੀ ਪੜ੍ਹਾਈ ਜਾਰੀ ਰੱਖੇਗਾ ਅਗਲਾ ਤੇ ਕੁੜੀ ਨੂੰ ਕਹੇਗਾ ਕੁੜੀ ਦਾ ਕੀ ਆ, ਕੁੜੀ ਘਰੇ ਪਾ ਲਓ, ਮੁੰਡੇ ਨੂੰ ਪੜ੍ਹਾ ਦਿਓ। ਕੁੜੀ ਨੇ ਪੜ੍ਹ ਕੇ ਕੀ ਕਰਨਾ? ਕੁੜੀਆਂ ਤੇ ਮਾਰ ਦੁੱਗਣੀ ਪੈਂਦੀ ਹੈ ਇਸ ਚੀਜ਼ ਦੀ। ਸੋ ਇਹ ਵਾਧਾ ਹੋਇਆ। ਠੀਕ ਹੈ, ਯੂਨੀਵਰਸਿਟੀ ਦਾ ਬਜਟ ਬਹੁਤ ਘਾਟੇ 'ਚ ਆ, ਪਰ ਉਹਦੇ ਲਈ ਸਟੂਡੈਂਟਾਂ ਤੇ ਫੰਡ ਸਾਰੀ ਉਲਾਰਦੇ ਨਹੀਂ। ਉਹ ਵੀ ਕੋਈ ਤਰਕ ਸੰਗਤ ਗੱਲ ਤਾਂ ਨਹੀਂ, ਨਿਆਂ ਸੰਗਤ ਗੱਲ ਤੇ ਨਹੀਂ। ਕਿਉਂਕਿ ਦੇਖੋ ਇਹ ਮੁਲਕ ਹੈ ਜਿਹੜਾ ਆਪੇ ਰਾਈਟ ਟੂ ਐਜੂਕੇਸ਼ਨ ਦਿੰਦਾ, ਇਲਮ ਦਾ ਅਧਿਕਾਰ ਦਿੰਦਾ, ਤੇ ਆਪੇ ਇਲਮ ਦਾ ਅਧਿਕਾਰ ਖੋਈ ਜਾਂਦਾ। ਜੇ ਘਾਟੇ ਵਾਧੇ ਉਹ ਪੂਰੇ ਕਰਨੇ ਸਰਕਾਰ ਦਾ ਕੰਮ ਆ, ਵਿਦਿਆਰਥੀਆਂ ਦਾ ਥੋੜ੍ਹੀ ਕੰਮ ਆ। ਵਿਦਿਆਰਥੀਆਂ ਦਾ ਕੰਮ ਹੈ ਪੜ੍ਹਨਾ, ਆਪਣੇ ਭਵਿੱਖ ਨੂੰ ਰੌਸ਼ਨ ਕਰਨਾ। ਪਰ ਇੱਥੇ ਜਿਹੜੇ ਇਸ ਭਵਿੱਖ ਨੂੰ ਤਰਾਸ਼ਣ ਵਾਲੇ ਆ, ਉਹ ਇਸ ਭਵਿੱਖ ਨੂੰ ਰੌਸ਼ਨ ਕਰਨ ਦੀ ਥਾਂ ਤੇ ਫਨਾਹ ਕਰਨ 'ਚ ਲੱਗੇ ਹੋਏ ਆ। ਇਹਨਾਂ ਵਿਦਿਆਰਥੀਆਂ ਨੇ ਰੋਸ ਕੀਤਾ, ਕੱਲ ਵੀ ਕੀਤਾ, ਅੱਜ ਵੀ ਕੀਤਾ। ਅੱਜ ਉੱਥੇ ਪ੍ਰਦਰਸ਼ਨ ਕਰਦੇ ਪਏ ਸਨ, ਹਾਰ ਕੇ ਇਹਨਾਂ ਨੇ ਲਾਠੀਚਾਰਜ ਕਰਵਾਤਾ। ਔਰ ਲਾਠੀਚਾਰਜ ਦੇ ਵਿੱਚ ਕੁਛ ਮੁੰਡਿਆਂ ਨੂੰ ਹਿਰਾਸਤ 'ਚ ਵੀ ਲਿਆ ਗਿਆ, ਕੁਛ ਕੁੜੀਆਂ ਦੇ ਨਾਲ ਬਦਤਮੀਜ਼ੀ ਵੀ ਕੀਤੀ ਗਈ ਆ। ਔਰ ਜਿਹੜੇ ਹਿਰਾਸਤ 'ਚ ਲੈ ਗਏ, ਹੁਣ ਉਹ ਇਹ ਇਲਜ਼ਾਮ ਲਾਉਂਦੇ ਆ ਕਿ ਸਾਨੂੰ ਕੁੱਟਿਆ ਬੁਰੀ ਤਰ੍ਹਾਂ ਗਿਆ, ਸੱਟਾਂ ਫੇਟਾਂ ਵੀ ਵੱਜੀਆਂ ਨੇ। ਸੋ ਇਹ ਬਹੁਤ ਹੀ ਮੰਦਭਾਗੀ ਗੱਲ ਆ ਕਿ ਇੱਕ ਤੇ ਉਹਨਾਂ ਦਾ ਜਿਹੜਾ ਪੜ੍ਹਨ ਦਾ ਅਧਿਕਾਰ ਹੈ ਉਹ ਖੋਇਆ ਜਾ ਰਿਹਾ। ਜੇ ਉਹ ਹੱਕ ਮੰਗਦੇ ਆ ਤੇ ਉਹਨਾਂ ਨੂੰ ਉਲਟਾ ਖੋਇਆ ਜਾ ਰਿਹਾ। ਇਹ ਦੁੱਗਣੀ ਮੈਂ ਕਹਾਂਗਾ ਜਾਤੀ ਹੈ, ਇਹਨਾਂ ਦੇ ਨਾਲ ਦੁੱਗਣੀ ਜਾਤੀ ਕਰਦੇ ਪਏ ਆ ਕਿ ਇੱਕ ਉਹਨਾਂ ਦੇ ਹੱਕ ਖੋਏ ਜਾ ਰਹੇ ਆ, ਦੂਜਾ ਜੇ ਉਹ ਹੱਕ ਮੰਗਦੇ ਆ ਤੇ ਉਹ ਖੋਏ ਜਾ ਰਹੇ ਆ। ਸੋ ਸਾਨੂੰ ਕੁੱਲ ਮਿਲਾ ਕੇ ਇੱਥੇ ਇਹ ਸਿੱਟਾ ਕੱਢ ਲੈਣਾ ਚਾਹੀਦਾ ਕਿ ਇਸ ਸਮੇਂ ਮੌਜੂਦਾ ਦੌਰ ਦੇ ਵਿੱਚ ਉਚੇਰੀ ਸਿੱਖਿਆ ਜਿਹੜੀ ਉਹ ਵੀ ਆਮ ਬੰਦੇ ਦੇ ਬੱਚਿਆਂ ਲਈ ਉਹ ਇੱਕ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਕਿਸੇ ਪਿੰਗਲੇ ਨੇ ਪਹਾੜ ਤੇ ਚੜ੍ਹਨਾ ਹੋਵੇ। ਉਹਦੇ ਲਈ ਉਚੇਰੀ ਸਿੱਖਿਆ ਹਾਸਲ ਕਰਨੀ ਏਡਾ ਔਖਾ ਟਾਸਕ ਆ। ਸੋ ਇਸ ਮੁਲਕ ਦੇ ਵਿੱਚ ਦੋ ਚੀਜ਼ਾਂ ਵਿਦਿਆਰਥੀਆਂ ਨੂੰ ਤਕਰੀਬਨ ਫ੍ਰੀ ਹੈ। ਇੱਕ ਛੁੱਟੀ ਤੁਹਾਨੂੰ ਨਾ ਵੀ ਮੰਗੇ, ਕੋਈ ਵਿਦਿਆਰਥੀ ਪੜ੍ਹਨਾ ਵੀ ਚਾਹਵੇ, ਹਫ਼ਤੇ 'ਚ 2-3 ਛੁੱਟੀਆਂ ਉਹਨਾਂ ਨੇ ਮੱਥੇ ਮਾਰ ਹੀ ਦੇਣੀਆਂ। ਇੱਕ ਛੁੱਟੀ ਫ੍ਰੀ ਆ, ਇੱਕ ਛਿੱਤਰ ਫ੍ਰੀ ਆ। ਜੇ ਛੁੱਟੀ ਫ੍ਰੀ ਮੰਨੋਗੇ, ਜੇ ਕਿਤੇ ਹੱਕ ਮੰਗ ਲਏ ਫਿਰ ਤੁਹਾਨੂੰ ਛਿੱਤਰ ਵੀ ਮਿਲ ਜਾਣਗੇ। ਸੋ ਇਹ ਬੜੀ ਮੈਂ ਕਹਾਂਗਾ ਕਿ ਬਹੁਤ ਜ਼ਿਆਦਾ ਟ੍ਰੈਜਡੀ ਹੈ ਵਿਦਿਆਰਥੀਆਂ ਨਾਲ ਕਿ ਇੱਕ ਤਾਂ ਉਹਨਾਂ ਨੂੰ ਹੱਕਾਂ ਤੋਂ ਵਿਰਵੇ ਰੱਖਿਆ ਜਾ ਰਿਹਾ, ਦੂਸਰਾ ਜੇ ਉਹ ਮੂੰਹ ਖੋਲਦੇ ਆ, ਹੱਕਾਂ ਦੀ ਮੰਗ ਕਰਦੇ ਆ ਤੇ ਉਹਨਾਂ ਦੇ ਸਿਰਾਂ 'ਚ ਪੋਲੇ ਮਾਰੇ ਜਾ ਰਹੇ ਆ। ਸੋਚਣ ਦੀ ਗੱਲ ਹੈ, ਵਿਚਾਰਨ ਦੀ ਗੱਲ ਹੈ। ਤੇ ਇਸ ਤਰੀਕੇ ਦੀ ਇਹ ਕਾਰਜ ਪ੍ਰਣਾਲੀ ਚੱਲਦੀ ਰਹੀ ਤੇ ਆਖਰ ਇਹ ਨੌਜਵਾਨ ਹੈ ਜਿਹੜਾ ਉਹ ਕਿੰਨਾ ਕੁ ਚਿਰ ਸਿਰ ਝੁਕਾ ਕੇ ਤੁਰਿਆ ਚੱਲੇਗਾ, ਬਲਦਾਂ ਦੀ ਚਾਲ ਕਿੰਨਾ ਕੁ ਚਿਰ ਤੁਰਿਆ ਚੱਲੇਗਾ। ਜੇ ਕੋਈ ਢੁੱਡ ਮਾਰਿਆ ਤੇ ਫੇਰ ਕਹਿਣਗੇ ਇਹ ਖਰਾਬ ਕਰਦੇ ਆ। ਜੀ ਅਗਲੀ ਗੱਲ ਕਰੀਏ ਵੀ ਸ਼ਿਵ ਸੈਨਾ ਦਾ ਆਗੂ ਨਸ਼ੀਲੇ ਪਦਾਰਥਾਂ ਦੇ ਨਾਲ ਫੜਿਆ ਗਿਆ, ਇਹ ਦੇਸ਼ ਭਗਤੀ ਜਗਾਉਣ ਜਾ ਰਿਹਾ ਸੀ। ਇਹਨਾਂ ਦੇ ਵਿੱਚੋਂ ਕੁਝ ਬੰਦੇ ਇਹੋ ਜਿਹੇ ਆ ਜੋ ਚਿੱਟੀ ਚਾਦਰ ਦੇ ਹੇਠ ਲਕੋਈ ਰੂੜੀ ਵਰਗੇ ਆ। ਬਸ ਉਨੀ ਦੇਰ ਤੱਕ ਸਫੇਦ ਆ ਜਿੰਨੀ ਦੇਰ ਤੱਕ ਕੋਈ ਚਾਦਰ ਨਹੀਂ ਉੱਡਦੀ। ਜਿੱਦਣ ਚਾਦਰ ਉੱਡ ਗਈ ਥੱਲੇ ਗੰਦ ਦਾ ਢੇਰ ਹੀ ਆ। ਇਹਨਾਂ ਨੇ ਕਿਹੜਾ ਕੰਮ ਹੈ ਜਿਹੜਾ ਨਹੀਂ ਕੀਤਾ? ਤਾਂ ਮੈਨੂੰ ਯਾਦ ਆ 2015 ਦੇ ਵਿੱਚ ਇੱਕ ਇਹਨਾਂ ਦਾ ਸ਼ਖਸ ਖਰੜ ਦੇ ਵਿੱਚੋਂ ਨਕਲੀ ਇੰਸਪੈਕਟਰ ਬਣ ਕੇ ਉਗਰਾਹੀ ਕਰਦਾ ਫੜਿਆ ਗਿਆ ਸੀ। ਕਹਿੰਦਾ ਸੀ ਮੈਂ CAI ਸਟਾਫ ਦਾ ਥਾਣੇਦਾਰ ਹਾਂ ਤੇ ਜਾ ਕੇ ਐਵੇਂ ਉਹ ਜਿਹੜੇ ਮੋਬਾਈਲਾਂ 'ਚ ਗਾਣੇ ਗੂਣੇ ਭਰਦੇ, ਕੰਪਿਊਟਰਾਂ 'ਚ ਗਾਣੇ ਗੂਣੇ ਭਰਦੇ ਆ, ਉਹਨਾਂ ਨੂੰ ਘੇਰ ਖਲੋਤਾ। ਕਹਿੰਦਾ ਕਿ ਕਾਪੀਰਾਈਟ ਦੀ ਤੁਸੀਂ ਉਲੰਘਣਾ ਕਰਦੇ ਹੋ, ਮੈਂ ਫਲਾਣੇ CAI ਸਟਾਫ ਦਾ ਇੰਚਾਰਜ ਆ। ਨਾਲ ਇੱਕ ਦੋ ਹੋਰ ਲੰਗੋੜਾ ਲਈ ਫਿਰਦਾ ਸੀਗਾ। ਉਹ ਸਾਰਾ ਉਹਨਾਂ ਦਾ ਜਿਹੜਾ ਟਿੰਡ ਫੋੜਾ ਸੀ ਜਦੋਂ ਚੱਕਣ ਲੱਗਾ ਉਹਨਾਂ ਕਿਹਾ ਜੀ ਤੁਸੀਂ ਸਾਹਿਬ ਜੀ ਸੌਦਾ ਨਿਬੇੜੋ। ਕਹਿੰਦਾ 30,000 ਰੁਪਇਆ ਦੇ ਦਿਓ। ਉਹ ਕਹਿੰਦੇ 30 ਤੇ ਹੈ ਨਹੀਂ, 20 ਲੈ ਜਾਓ ਜੀ। 20,000 ਰੁਪਇਆ ਦੇਣ ਤੋਂ ਬਾਅਦ ਜਦੋਂ ਉਹਨਾਂ ਨੇ ਪਤਾ ਕੀਤਾ ਉਸ ਨਾਂ ਦਾ ਥਾਣੇਦਾਰ ਹੀ ਹੈ ਨਹੀਂ ਸੀ CAI ਸਟਾਫ ਦੇ ਵਿੱਚ। ਬਾਅਦ 'ਚ ਅਸਲੀ ਪੁਲਿਸ ਨੇ ਨਕਲੀ ਥਾਣੇਦਾਰ ਫੜ ਲਿਆ। ਤੇ ਨਕਲੀ ਥਾਣੇਦਾਰ ਕੌਣ ਸੀ?
ਉਸ ਇਲਾਕੇ ਦਾ ਸ਼ਿਵ ਸੈਨਾ ਦਾ ਆਗੂ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਕੀ ਹੋਇਆ ਸੀਗਾ, ਪਿਛਲੇ ਸਾਲ ਦੀ ਗੱਲ ਤੁਹਾਨੂੰ ਯਾਦ ਹੋਣਾ, ਉਹ ਦੀਪਕ ਕੰਬੋਜ ਸ਼ਾਇਦ ਉਹਦਾ ਨਾਮ ਸੀਗਾ, ਉਹਨੇ ਆਪਣੇ ਆਪ ਦੇ ਸਾਥੀਆਂ ਤੋਂ ਗਨਮੈਨ ਲੈਣ ਲਈ ਹਮਲਾ ਕਰਵਾਇਆ ਸੀਗਾ। ਮੁੜ ਕੇ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ। ਫਿਰ ਪੁਲਿਸ ਨੇ ਜਦੋਂ ਬਰੀਕੀ ਦੇ ਨਾਲ ਛਾਣਬੀਨ ਕੀਤੀ ਤੇ ਉਹ ਆਪ ਹੀ ਨਿਕਲਿਆ ਆਪਣੇ ਤੇ ਹਮਲਾ ਕਰਵਾਉਣ ਵਾਲਾ। ਹਮਲੇ ਦਾ ਮੋਟਿਵ ਇਹ ਸੀਗਾ ਕਿ ਹਮਲੇ ਦੇ ਆੜ ਦੇ ਵਿੱਚ ਗਨਮੈਨ ਲੈ ਜਾਣ, ਗਨਮੈਨ ਲੈ ਕੇ ਲੋਕਾਂ ਤੇ ਰੋਹ ਪਾਇਆ ਜਾਵੇ ਤੇ ਮੁੜ ਕੇ ਅਗਰਾਈ ਕੀਤੀ ਜਾਵੇ। ਇਸੇ ਤਰ੍ਹਾਂ ਦਾ ਹੀ ਇੱਕ ਹੋਰ ਸੀਗਾ ਸੱਜਣ ਜਿਹੜਾ ਅੰਮ੍ਰਿਤਸਰ ਦੇ ਵਿੱਚੋਂ ਫੜਿਆ ਗਿਆ ਸੀ। ਉਹਦਾ ਕੰਮ ਕੀ ਸੀ ਕਿ ਦਰਬਾਰ ਸਾਹਿਬ ਦੇ ਬਾਹਰ ਜਿਹੜੇ ਈ ਰਿਕਸ਼ਾ ਚੱਲਦੇ ਆ, ਸਾਡੇ ਪੰਜਾਬ ਦੇ ਵਿੱਚ ਈ ਰਿਕਸ਼ੇ ਚੱਲਦੇ ਜਿਹੜੇ, ਉਹ ਉਹਨਾਂ ਤੋਂ ਪਰ ਰਕਸ਼ਾ ਹਿਸਾਬ ਦੇ ਨਾਲ 300 ਰੁਪਇਆ ਅਗਰਾਈ ਕਰਦਾ ਹੁੰਦਾ ਸੀ, ਹਫ਼ਤਾ ਵਸੂਲੀ ਕਰਦਾ ਹੁੰਦਾ ਸੀ। ਪੁਲਿਸ ਦੇ ਪੇਟੇ ਉਹ ਵੀ ਚੜਿਆ, ਉਹਨੂੰ ਵੀ ਕੁੱਟ ਕੇ ਪੁਲਿਸ ਨੇ ਫਿਰ ਥਾਣੇ 'ਚ ਬੰਦ ਕੀਤਾ ਸੀ। ਉਹ ਵੀ ਸ਼ਿਵ ਸੈਨਾ ਦਾ ਆਗੂ ਸੀ। ਅੱਜ ਇਹ ਫਗਵਾੜੇ ਦਾ ਇੱਕ ਵੱਡਾ ਅਹੁਦੇਦਾਰ ਸੀਗਾ, ਇਹਨੂੰ ਗ੍ਰਿਫਤਾਰ ਕੀਤਾ ਜਿਹਦਾ ਨਾਮ ਪਨੀਤ ਕੁਮਾਰ ਆ। ਇਹ ਸ਼ਿਵ ਸੈਨਾ ਹਿੰਦੁਸਤਾਨੀ ਦਾ ਮੇਰੇ ਖਿਆਲ ਦੇ ਨਾਲ ਫਗਵਾੜੇ ਦਾ ਬਲਾਕ ਪ੍ਰਧਾਨ ਸੀ। ਇਹਨੂੰ ਨਸ਼ੀਲੇ ਪਦਾਰਥਾਂ ਦੇ ਨਾਲ ਪੁਲਿਸ ਨੇ ਗ੍ਰਿਫਤਾਰ ਕੀਤਾ। ਹੁਣ ਕਿੰਨੀ ਮਾਤਰਾ 'ਚ ਨਸ਼ੀਲੇ ਪਦਾਰਥ ਫੜੇ ਆ ਇਹ ਤੇ ਸਵੇਰੇ ਪਤਾ ਲੱਗੂ, ਕਿਉਂਕਿ ਦੇਰ ਸ਼ਾਮ ਇਹ ਖਬਰ ਆਈ ਆ। ਪਰ ਲੋਕ ਉਹ ਮਜ਼ਾਕ ਕਰਦੇ ਪਏ ਆ ਕਿ ਨਸ਼ੀਲੇ ਪਦਾਰਥ ਨਾ ਆਖੋ, ਇਹ ਤੇ ਰਾਸ਼ਟਰ ਭਗਤੀ ਵਾਲੀ ਜਿਹੜੀ ਭਾਵਨਾ ਜਗਾਉਣ ਵਾਲਾ ਸੌਦਾ ਸੱਪਾ ਸੀ ਜਿਹੜਾ ਦੇਖੋ ਫੜਿਆ ਗਿਆ। ਕੋਈ ਗੱਲ ਨਹੀਂ, ਅਗਲੀ ਵਾਰੀ ਇਹਨੂੰ ਛੱਡ ਦੇਣਾ ਚਾਹੀਦਾ, ਇਹ ਤੇ ਚੰਗੇ ਕੰਮ ਕਰਦਾ। ਪਰ ਨਹੀਂ, ਇਹੋ ਜਿਹੇ ਬੰਦਿਆਂ ਨੂੰ ਨਹੀਂ ਛੱਡਣਾ ਚਾਹੀਦਾ। ਮੈਂ ਤੇ ਕਹਿੰਦਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹੋ ਜਿਹੇ ਬੰਦੇ ਜਿਹੜੇ ਗਨਮੈਨ ਲਈ ਫਿਰਦੇ ਆ, ਉਹਨਾਂ ਦੇ ਗਨਮੈਨ ਵੀ ਛਾਂਟਣੇ ਚਾਹੀਦੇ ਆ। ਪਤਾ ਕਰਨਾ ਚਾਹੀਦਾ ਇਹ ਗਨਮੈਨ ਕਾਹਦੇ ਲਈ ਫਿਰਦੇ ਆ। ਜਿਹੜੇ ਹਮਲੇ ਹੋਏ ਆ ਇਹਨਾਂ ਤੇ ਖਾਸ ਤੌਰ ਤੇ ਇਹਨਾਂ ਦੇ ਆਪਦੇ ਬੰਦੇ ਤੇ ਜਿਹੜੇ ਹਮਲੇ ਹੋਏ ਆ ਉਹ ਵੀ ਬਰੀਕੀ ਨਾਲ ਵੇਖਣ ਦੀ ਲੋੜ ਆ। ਔਰ ਤੀਜੀ ਗੱਲ, ਇਹਨਾਂ ਦੇ ਕਰੈਕਟਰ, ਕਿਰਦਾਰ ਔਰ ਇਹਨਾਂ ਦੇ ਪਿਛੋਕੜ ਵੀ ਖੰਗਾਲਣੇ ਚਾਹੀਦੇ ਆ। ਇਹ ਕਿਤੇ ਇਸ ਚੋਲੇ ਦੇ ਹੇਠ ਕੰਮ ਦੂਜਾ ਤੇ ਨਹੀਂ ਕਰਦੇ। ਜਿਹੜੇ ਜੇ ਕੰਮ 3-4 ਬੰਦੇ ਕਰਦੇ ਫੜੇ ਗਏ ਜਿਹੜੇ ਮੈਂ ਗਿਣਾਏ ਆ, ਹੋ ਸਕਦਾ ਇਹਨਾਂ ਚੋਂ ਹੋਰ ਵੀ ਬਹੁਤ ਸਾਰੇ ਕਰਦੇ ਹੋ। ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ, ਇਹਨਾਂ ਨੂੰ ਛਾਨਣਾ ਤੇ ਲੱਗਣਾ ਚਾਹੀਦਾ। ਸੋ ਜ਼ਰੂਰੀ ਆ, ਕਿਉਂਕਿ ਅੱਜ ਕੱਲ ਇਹੋ ਜਿਹਾ ਮਾਹੌਲ ਬਣਿਆ ਪਿਆ ਕਿ ਤੇਜ਼ਾਬ ਦੀ ਬੋਤਲ ਤੇ ਗੰਗਾ ਜਲ ਦੀ ਪਰਚੀ ਲਾ ਕੇ ਸਮਾਨ ਬਹੁਤ ਵਿਕਣ ਡਿਆ ਇੰਡੀਆ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ, ਇੱਕ ਆਪਾਂ ਗੱਲ ਕਰੀਏ ਵੀ ਇੱਕ NRI ਦੀ ਨਸ਼ੇ 'ਚ ਪੈ ਕੇ ਹੋਏ ਉਜਾੜੇ ਦੀ ਕਹਾਣੀ ਸਾਹਮਣੇ ਆਈ ਹੈ। ਇਹ ਤਰਾਸਦੀ ਹੈ ਪੰਜਾਬ ਦੀ, ਬਹੁਤ ਸਾਰੇ ਘਰਾਂ ਦੀ ਕਹਾਣੀ ਹੈ। ਪਰ ਇਹ ਕਹਾਣੀ ਥੋੜੀ ਜਿਹੀ ਆਪਾਂ ਗੁਪਤ ਇਸ ਕਰਕੇ ਰੱਖ ਲਈਏ ਕਿਉਂਕਿ ਇਨਸਾਨ ਮੁੱਖ ਧਾਰਾ 'ਚ ਜਦੋਂ ਵਿਚਰਦਾ ਨਾ, ਫਿਰ ਉਹ ਇਸ ਤਰ੍ਹਾਂ ਦਾ ਉਹਦਾ ਪਰਦਾ ਥੋੜਾ ਜਿਹਾ ਰਹਿਣਾ ਠੀਕ ਰਹਿੰਦਾ। ਇਹ ਸੱਜਣ ਸੀਗਾ ਜਿਹੜਾ ਇਸ ਸਮੇਂ 35-36 ਸਾਲਾਂ ਦਾ, 1997 ਦੇ ਕਰੀਬ ਵਿੱਚ ਅੱਜ ਚੜ੍ਹਿਆ ਸੀ। 2-3 ਮੁਲਕਾਂ 'ਚ ਗਿਆ। ਉਸ ਤੋਂ ਬਾਅਦ 2000 ਸਨ ਦੇ ਕਰੀਬ UK ਚਲਾ ਗਿਆ। UK ਦੇ ਵਿੱਚ ਸੈੱਟ ਹੋ ਗਿਆ, ਕਮਾਈ ਕੀਤੀ ਤੇ ਕਮਾਈ ਚੋਖੀ ਕੀਤੀ। ਪਿੱਛੇ ਘਰ ਦੇ ਵਿੱਚ 3 ਮੰਜ਼ਲੀ ਕੋਠੀ ਖੜੀ ਹੋ ਗਈ। ਕੋਠੀ ਦੇ ਵਿੱਚ ਖੁਰਲੀ ਤੇ 2 ਘੋੜੀਆਂ ਵੀ ਹਿਣਕਦੀਆਂ ਪਈਆਂ ਸਨ। 3-4 ਕਾਰਾਂ ਘਰ ਦੇ ਵਿੱਚ ਖੜ ਗਈਆਂ। ਬਿਸਤ ਬਣ ਗਈ ਜੀ ਕਿ ਤਖਤ ਹਜ਼ਾਰਾ ਬਣ ਗਿਆ ਘਰ। ਫਿਰ ਕੀ ਹੋਇਆ ਕਿ 2011-12 ਦੇ ਵਿੱਚ ਇਹਦਾ ਬਾਪੂ ਗੁਜ਼ਰ ਗਿਆ। ਬਾਪੂ ਗੁਜ਼ਰਨ ਤੋਂ ਬਾਅਦ ਫਿਰ ਮਾਂ ਦਾ ਸੀਨਾ ਕਲਪਿਆ ਕਿ ਕੀ ਕਰਨੀ ਇਹੋ ਜਿਹੀ ਕਮਾਈ ਪੁੱਤਰਾ, ਮੈਨੂੰ ਤੇ ਕੰਧਾਂ ਜਿਹੜੀਆਂ ਵੱਡ ਖਾਂਦੀਆਂ। ਜਜ਼ਬਾਤੀ ਹੋ ਕੇ ਪੁੱਤ ਵੀ ਫਿਰ ਉੱਥੋਂ ਚੜ੍ਹ ਆਇਆ ਕਿ ਚਲੋ ਬਹੁਤ ਕਮਾਈ ਹੋ ਗਈ ਆ, ਮਾਂ ਦੀ ਸੇਵਾ ਕਰ ਲਈਏ। ਇੱਥੇ ਆਇਆ ਤੇ ਹੁਣੀ ਸ਼ਾਮਤ ਨੂੰ ਇੱਕ ਦਿਨ ਹਾਦਸੇ ਦਾ ਸ਼ਿਕਾਰ ਹੋ ਗਿਆ, ਮੰਜੇ ਤੇ ਪੈ ਗਿਆ ਕੁਛ ਦਿਨਾਂ ਲਈ। ਜਦੋਂ ਮੰਜੇ ਤੇ ਪਿਆ ਤੇ ਯਾਰਾਂ ਬੇਲੀਆਂ ਦੀ ਟੋਲੀ ਆ ਗਈ। ਉਹਨਾਂ ਆਖਿਆ ਕਿ ਕੀ ਹੋਇਆ? ਸੱਟ ਲੱਗ ਗਈ, ਪੀੜ ਬੜੀ ਹੁੰਦੀ ਹੈ। ਇਹਨਾਂ ਆਖਿਆ ਹੁਣੇ ਇਲਾਜ ਕਰ ਦਿੰਦੇ ਆ। ਆਖਿਆ ਦਵਾਈ ਖਾਨਾ ਮੈਂ, ਦਵਾਈ ਹੈਗੀ ਆ। ਉਹ ਕਹਿੰਦੇ ਇਹ ਕਿਹੜੀ ਦਵਾਈ ਆ? ਤੂੰ ਇਸ ਤਰ੍ਹਾਂ ਕਰ, ਡੱਬੀ ਮੰਗਾਤੀ, ਲਾ ਲਈ, ਤੈਨੂੰ ਦਵਾਈ ਅਸੀਂ ਦਿੰਦੇ ਆ। ਤੇ ਉਹਨਾਂ ਨੇ ਪੰਨੀ ਤੇ ਪਾ ਕੇ ਉਹ ਚਿੱਟਾ ਸਮਾਨ ਲਗਾਇਆ ਤੇ ਵਾਕਿਆ ਪੀੜਾਂ ਕਾਫੂਰ ਹੋ ਗਈਆਂ, ਸਾਰੇ ਦੁੱਖ ਦਰਦ ਜਿਹੜੇ ਦੂਰ ਹੋ ਗਏ। ਉਹ ਐਸਾ ਪੀੜ ਨਾਸ਼ਕ ਪਦਾਰਥ ਲਿਆ ਕਿ ਮੁੜ ਕੇ ਰਗਾਂ ਦੇ ਵਿੱਚੋਂ ਉਹਦੀ ਤਲਬ ਕਦੇ ਗਈ ਨਾ, ਲੱਗ ਪਿਆ ਫਿਰ ਉਸ ਪਾਸੇ। ਥੋੜੇ ਚਿਰ ਬਾਅਦ ਮਾਤਾ ਵੀ ਗੁਜ਼ਰ ਗਈ। ਕੰਮ ਬਿਲਕੁਲ ਹੀ ਖੁੱਲਾ ਹੋ ਗਿਆ। ਕੰਮ ਐਸਾ ਖੁੱਲਿਆ ਕਿ ਜਿਸ ਸਮੇਂ ਇਹ ਸਭ ਕੁਛ ਸ਼ੁਰੂ ਹੋਇਆ ਉਸ ਸਮੇਂ ਉਹਦੇ ਕੋਲ 47 ਲੱਖ ਰੁਪਈਆ ਸੀ ਅਕਾਊਂਟ 'ਚ, ਤੇ 2.5 ਸਾਲਾਂ 'ਚ ਅਕਾਊਂਟ ਕਹਿੰਦਾ ਕਿ ਹੁਣ ਹੱਥ ਨਾਲ ਲਾ ਬਹੁਤ ਹੋ ਗਈ, ਖਾਲੀ ਜਿਵੇਂ ਸਾਡੇ ਪੰਜਾਬ ਸਰਕਾਰ ਦਾ ਖਜ਼ਾਨਾ ਖੜਕਦਾ ਹੁੰਦਾ ਸੀ ਨਾ, ਖਾਲੀ ਕਰਤਾ। ਫਿਰ ਘੋੜੀਆਂ ਜਿਹੜੀਆਂ 2 ਸਨ ਖੁਰਲੀ ਤੋਂ ਉਹ ਵੀ ਵੇਚ ਕੱਤੀਆਂ। ਕਾਰਾਂ ਸੀਗੀਆਂ ਜਿਹੜੀਆਂ 2-3 ਉਹ ਵੀ ਵੇਚ ਕੱਤੀਆਂ। ਬਹੁਤ ਮੰਦਹਾਲੀ ਦਾ ਸ਼ਿਕਾਰ ਹੋ ਗਿਆ। ਪਰ ਅੰਤ 'ਚ ਚੰਗਾ ਇਹ ਵਾਪਰਿਆ
ਕਿ ਸਾਡੇ ਇੱਥੇ ਸੰਗਰੂਰ ਦੇ ਵਿੱਚ ਇੱਕ ਸੱਜਣ ਨੇ, ਲੇਖਕ ਨੇ, ਉੱਚ ਅਹੁਦੇ ਤੋਂ ਰਿਟਾਇਰ ਹੋਏ ਆ, ਨਸ਼ਾ ਛਡਾਊ ਕੇਂਦਰ ਚਲਾਉਂਦੇ ਆ। ਉਹਨਾਂ ਦੇ ਨਾਲ ਮੁਲਾਕਾਤ ਹੋ ਗਈ। ਉਹ ਬਹੁਤ ਨੇਕ ਇਨਸਾਨ ਆ, ਬੱਚਿਆਂ ਵਾਂਗੂ ਰੱਖਦੇ ਆ ਨੌਜਵਾਨਾਂ ਨੂੰ। ਫਿਰ ਉਹਦੇ ਨਾਲ ਮੁਲਾਕਾਤ ਹੋ ਗਈ। ਉਹਨੇ ਫਿਰ ਸੈਂਟਰ 'ਚ ਲਿਆਂਦਾ। ਹੁਣ ਉਹ ਜਿੱਦਾਂ ਮੁੜ ਵਸੇਵਾ ਕੇਂਦਰ ਹੁੰਦਾ, ਜਿੱਦਾਂ ਉੱਥੇ ਮਹੀਨਾ ਡੇਢ ਮਹੀਨਾ ਰੱਖਦੇ ਆ ਤੇ ਭੱਠੀ ਦੇ ਵਿੱਚ ਕੁੰਦਨ ਜਿੱਦਾਂ ਤਪਦਾ, ਤਪ ਕੇ ਹੁਣ ਤੇ ਉਹ ਬਣ ਗਿਆ ਬਿਲਕੁਲ ਸਹੀ ਇਨਸਾਨ। ਪਰ ਪਿੱਛੇ ਜੋ ਕਰਾਇਆ ਉਹਦਾ ਉਹਨੂੰ ਝੂਰਾ, ਉਹਦਾ ਉਹਨੂੰ ਬਹੁਤ ਜ਼ਿਆਦਾ ਅਫਸੋਸ ਆ। ਪਰ ਫਿਰ ਵੀ ਇੱਕ ਇਹ ਖੁਸ਼ੀ ਵਾਲੀ ਗੱਲ ਆ ਕਿ ਉਹ ਬੰਦਾ ਹੁਣ ਮੁੱਖ ਧਾਰਾ ਦੇ ਵਿੱਚ ਪਰਤ ਆਇਆ। ਤੇ ਅਫਸੋਸ ਇਸ ਗੱਲ ਦਾ ਕਰਦਾ ਹੈ ਕਿ ਜੇ ਅਵੇਲੇਬਿਲਿਟੀ ਨਾ ਹੁੰਦੀ, ਸੌਖੀ ਅਵੇਲੇਬਿਲਿਟੀ ਨਾ ਹੁੰਦੀ, ਤੇ ਸ਼ਾਇਦ ਉਹਦੀ ਇਹ ਬਰਬਾਦੀ ਨਾ ਹੁੰਦੀ। ਸੋ ਇਹ ਇੱਕ ਪਹਿਲੂ ਹੈ ਅਵੇਲੇਬਿਲਿਟੀ ਦਾ। ਦੂਸਰਾ ਪਹਿਲੂ ਇਹ ਹੈ ਕਿ ਜੇਕਰ ਕੋਈ NRI ਭੈਣ ਭਰਾ ਇੱਥੇ ਆਉਂਦਾ ਹੈ ਤੇ ਆ ਜਿਹੜੇ ਇਹੋ ਜਿਹੇ ਸੱਜਣ ਆ ਜਿਹੜੇ ਹੱਥੀਂ ਬੰਦੇ ਨੂੰ ਜ਼ਹਿਰ ਪਿਲਾਉਂਦੇ ਆ, ਇਹਨਾਂ ਤੋਂ ਥੋੜ੍ਹੀ ਦੂਰੀ ਰੱਖ ਲਈ ਜਾਵੇ। ਇਸ ਕਹਾਣੀ 'ਚ ਇੱਕ ਸਬਕੇ ਵੀ ਨਿਕਲਦਾ। ਬਿਲਕੁਲ ਬਿਲਕੁਲ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੈ। ਹੁਣ ਮੈਨੂੰ ਰਾਜਕਰਮਜੀਤ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਨਾਂ ਵਾਸਤੇ